जी बीबा जी, गो अहेड। हाँ जी। अव्वल अल्लाह नूर पाया। भगत कबीर जी कहते ने, अव्वल अल्लाह नूर पाया, कुदरत के सब बंदे, एक नूर ते सब जग उपजया, कौन भले कौन मंदे। हमेशा की तरह रूह ਨੂੰ ਸਰਸ਼ਾਰ ਕਰਨ ਵਾਲੇ ਇਸ ਭਗਤ ਕਬੀਰ ਜੀ ਦੇ ਦੋਹੇ ਨਾਲ ਮੈਂ ਬੀਬਾ ਨਿੱਜਰ ਡਾਕਟਰ ਮਨਜ਼ੂਰ ਇਜਾਜ਼ ਅਰਬੀ ਸੰਗਤ ਦੀ 68 ਕੜੀ ਲੈ ਕੇ ਹਾਜ਼ਰ ਹੋਈ ਹਾਂ ਜੀ। ਇਹ ਸੰਗਤ ਮਲੂਆ ਯੂਨੀਵਰਸਿਟੀ ਦੀ ਛਤਰ ਛਾਂ ਹੇਠ ਚੱਲ ਰਹੀ ਹੈ ਜੀ। ਮਾਨਯੋਗ ਡਾਕਟਰ ਮਨਜ਼ੂਰ ਇਜਾਜ਼ ਜੀ ਇਹਦੇ ਫਾਊਂਡਰ ਸਨ। ਇਸ ਦੀ ਬਾਗਡੋਰ ਹੁਣ ਜ਼ੁਬੈਰ ਸਰ ਨੇ ਸੰਭਾਲੀ ਹੈ ਤੇ ਇਸ ਤੇ ਸਮੀਨਾ ਅਸਮਾ ਜੀ ਇਸ ਦੇ ਜਨਰਲ ਸੈਕਟਰੀ ਨੇ। ਸਭ ਤੋਂ ਪਹਿਲਾਂ ਜ਼ੂਮ ਤੇ YouTube ਦੇ ਦੋਸਤਾਂ ਨੂੰ ਅਤੇ ਸਾਡੇ ਮੁੱਖ ਮਹਿਮਾਨ ਤੇ ਸਾਰੇ ਪੁਰਾਣੇ ਤੇ ਕੁਝ ਨਵੇਂ ਮਿੱਤਰ ਜੋ ਅੱਜ ਸਾਨੂੰ ਅੱਜ ਜੁਆਇਨ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਨਿੱਘਾ ਜੀ ਆਇਆਂ ਨੂੰ ਜੀ। ਅੱਜ ਦੀ ਸੰਗਤ ਦਾ ਸਫ਼ਰ ਇੱਕ ਛੋਟੀ ਕਹਾਣੀ ਦਾ ਹੈ। ਅੱਜ ਕੱਲ੍ਹ ਦੇ ਦੌਰ ਵਿੱਚ ਜਦ ਕਿਸੇ ਕੋਲ ਵੀ ਵਕਤ ਨਹੀਂ, ਬਹੁਤ ਘੱਟ ਵਕਤ ਹੁੰਦਾ ਹੈ, ਇਸ ਛੋਟੀ ਕਹਾਣੀ ਦੀ ਅਹਿਮੀਅਤ ਹੋ ਵੱਧ ਗਈ ਹੈ। ਇਹ ਕਹਾਣੀ ਸਾਨੂੰ ਆਪਣੇ ਵਿਰਸੇ, ਪਿਛੋਕੜ, ਰੀਤੀ ਰਿਵਾਜ, ਰਹਿਤਲ ਤੇ ਮਾਂ ਬੋਲੀ ਦੀ ਰੂਹ ਨੂੰ ਮਿਠਾਸ ਨਾਲ ਭਰਨ ਵਾਲੀ, ਦੇਣ ਵਾਲੀ ਜੋੜੀ ਇਹ ਸਾਨੂੰ ਆਪਣੇ ਵਿਰਸੇ ਨਾਲ ਜੋੜੀ ਰੱਖਦੀ ਹੈ ਜੀ। ਸੋ ਸਾਡੇ ਮੁੱਖ ਮਹਿਮਾਨ ਅੱਜ ਸਾਨੂੰ ਸੰਗਤ ਵਿੱਚ ਇੱਕ ਕਹਾਣੀ ਸੁਣਾਉਣਗੇ, ਜਿਨ੍ਹਾਂ ਨੂੰ ਮੈਂ ਹੁਣ ਸੱਦਾ ਦੇਣ ਜਾ ਰਹੀ ਹਾਂ। ਬਹੁਤ ਹੀ ਮਾਣ ਮਹਿਸੂਸ ਕਰ ਰਹੀ ਹਾਂ, ਜੋ ਕਿਸੇ ਵੀ ਤਾਰੁਫ ਤੇ ਮੁਹਤਾਜ ਨਹੀਂ। ਇੱਕ ਬੜੀ ਹੀ ਸੋਹਣੀ, ਸੁਚੱਜੀ ਤੇ ਨਿੱਘੀ ਰੂਹ ਵਾਲੀ ਮੇਰੀ ਸਿੱਧੀ ਭੈਣ ਸਮੀਨਾ ਅਸਮਾ ਜੀ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਆਪਣੇ ਸੰਗਤ ਦੇ ਜਨਰਲ ਸੈਕਟਰੀ ਸਮੀਨਾ ਅਸਮਾ ਜੀ ਦੀ। ਸਮੀਨਾ ਜੀ ਅੱਜ ਸਾਨੂੰ ਇੱਕ ਕਹਾਣੀ ਸੁਣਾਉਣਗੇ, ਜਿਸ ਦੀ ਮੈਂ ਬਹੁਤ ਦਿਨਾਂ ਤੋਂ ਫਰਮਾਇਸ਼ ਕਰ ਰਹੀ ਸੀ। ਤੇ ਫਿਰ ਅਖੀਰ ਮੈਂ ਫਿਰ ਜ਼ੁਬੈਰ ਸਾਹਿਬ ਤੋਂ ਫਰਮਾਇਸ਼ ਤੋਂ ਸਿਫਾਰਿਸ਼ ਪਾਈ ਤੇ ਮੇਰੀ ਇਹਨਾਂ ਨੇ ਗੁਜ਼ਾਰਿਸ਼ ਮੰਨ ਲਈ। ਸੋ ਵੀ ਆਰ ਆਲ ਲੁਕਿੰਗ ਫਾਰਵਰਡ ਟੂ ਦੈਟ। ਸੋ ਹਾਂਜੀ, ਇਹਨਾਂ ਨੇ ਸਮੀਨਾ ਜੀ ਦੇ ਬਾਰੇ ਮੈਂ ਤੁਹਾਨੂੰ ਕੀ ਦੱਸਾਂ। ਸਮੀਨਾ ਜੀ ਪੰਜਾਬੀ ਪਿਆਰੇ ਹਨ। ਉਹਨਾਂ ਦੀਆਂ ਤੇ ਜ਼ੁਬੈਰ ਸਾਹਿਬ ਦੀਆਂ ਪੰਜਾਬੀ ਬੋਲੀ ਪ੍ਰਤੀ ਸੇਵਾਵਾਂ ਅਣਗਿਣਤ ਹਨ। ਸਮੀਨਾ ਜੀ MA BEd ਪੰਜਾਬੀ ਯੂਨੀਵਰਸਿਟੀ ਲਾਹੌਰ ਤੋਂ ਕੀਤੀ। ਉਹ ਬਾਈ ਪ੍ਰੋਫੈਸ਼ਨ ਇੱਕ ਐਜੂਕੇਸ਼ਨਿਸਟ ਸਨ। ਉਹਨਾਂ ਦੀਆਂ 3 ਪੰਜਾਬੀ ਕਵਿਤਾ ਦੀਆਂ ਕਿਤਾਬਾਂ ਛਪ ਚੁੱਕੀਆਂ ਹਨ। ਪਹਿਲੀ ਵਾਲੀ ਸਿਮਰਨ, ਪਹਿਲੀ ਵਾਲੀ ਹੈ ਸਿਮਰਨ ਵੇਲਾ ਸਿਮਰਨ ਦਾ, ਵੇਲਾ ਸਿਮਰਨ। ਹਾਂਜੀ, ਪਹਿਲੀ ਵਾਲੀ ਵੇਲਾ ਸਿਮਰਨ ਦਾ 2009 ਚ ਛਪੀ ਇਹਨਾਂ ਦੀ। ਦੂਜੀ ਕੋਈ ਲਾਟ ਨਿਮਾਣੀ, ਕੋਈ ਲਾਟ ਨਿਮਾਣੀ, ਇਹ 2016 ਚ ਛਪੀ। ਤੇ ਤੀਜੀ ਐਤਨ ਫੇਰਾ ਪਾ 2020 ਚ ਛਪੀ। ਦਿਲ ਦੇ ਨੇੜੇ ਇੱਕ ਕਵਿਤਾ ਦੀ ਕਿਤਾਬ ਗੁਰਮੁਖੀ ਵਿੱਚ ਵੀ ਇਹਨਾਂ ਦੀ ਪਬਲਿਸ਼ ਹੋ ਚੁੱਕੀ ਹੈ। ਉਹਨਾਂ ਦੀਆਂ ਕਹਾਣੀਆਂ ਤੇ ਆਰਟੀਕਲਸ ਰਵੇਲ ਤੇ 12ਵਾਂ ਰਸਾਲੇ ਵਿੱਚ ਪਬਲਿਸ਼ ਹੋਈਆਂ ਹਨ। ਉਹਨਾਂ ਦੀਆਂ ਸ਼ਾਰਟ ਸਟੋਰੀਜ਼ ਦੀ ਕਿਤਾਬ ਅਨਕਰੀਬ ਹੀ ਪਬਲਿਸ਼ ਹੋਣ ਵਾਲੀ ਹੈ। ਸੋ ਪਹਿਲਾਂ ਬਿਫੋਰ ਵੀ ਸਟਾਰਟ ਮੈਂ ਨਵੇਂ ਦੋਸਤਾਂ ਲਈ ਸੰਗਤ ਦੀ ਥੋੜੀ ਜਿਹੀ ਫਾਰਮੈਟ ਦੱਸਦੀ ਚੱਲਾਂ, ਇਸ ਤੋਂ ਪਹਿਲਾਂ ਕਿ ਸਮੀਨਾ ਜੀ ਤੁਹਾਨੂੰ ਆਪਣੀ ਕਹਾਣੀ ਸੁਣਾਉਣ। ਪਹਿਲਾਂ ਸਮੀਨਾ ਜੀ ਸਾਨੂੰ ਆਪਣੀ ਕਹਾਣੀ ਸੁਣਾਉਣਗੇ। ਸੋ ਜਿਸ ਦੇ ਬਾਅਦ ਅਸੀਂ ਇੱਕ ਇੱਕ ਕਰਕੇ ਸਾਡੇ ਸੰਗਤੀ ਗੱਲਬਾਤ ਕਰ ਸਕਦੇ ਨੇ। ਜੋ ਸੱਜਣ ਬੋਲ ਰਹੇ ਹਨ ਉਹੀ ਸਿਰਫ ਆਪਣਾ ਮਾਈਕ ਓਪਨ ਰੱਖਣ, ਬਾਕੀ ਆਪਣੇ ਮਾਈਕ ਨੂੰ ਮਿਊਟ ਕਰ ਰੱਖਣ। ਆਖਿਰ ਵਿੱਚ ਅਸੀਂ ਫਿਰ ਸਮੀਨਾ ਜੀ ਨੂੰ ਸੱਦਾ ਦੇਵਾਂਗੇ ਕਿ ਉਹ ਕਹਾਣੀ ਬਾਰੇ ਕੁਝ ਹੋਰ ਚਾਨਣ ਪਾਉਣ। ਬਹੁਤ ਬਹੁਤ ਮਿਹਰਬਾਨੀ ਜੀ। ਸਮੀਨਾ ਜੀ, ਤੁਹਾਡੇ ਆਉਣ ਦਾ ਬਹੁਤ ਬਹੁਤ ਤੁਸੀਂ ਸਾਨੂੰ ਖੁਸ਼ ਕੀਤਾ ਅੱਜ। ਸੋ ਸਮੀਨਾ ਜੀ, ਆਪਣੀ ਕਹਾਣੀ ਸ਼ੁਰੂ ਕਰੋ। ਬਹੁਤ ਸ਼ੁਕਰੀਆ ਬੀਬਾ ਜੀ, ਤੁਸੀਂ ਮਾਣ ਦਿੱਤਾ, ਇੱਜ਼ਤ ਦਿੱਤੀ ਹੈ ਤੇ ਮੈਂ ਬਹੁਤ ਸ਼ੁਕਰੀਆ ਅਦਾ ਕਰਦੀ ਹਾਂ ਤੁਹਾਡਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਹੈ। ਔਰ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਬਹੁਤ ਜ਼ਿਆਦਾ ਸਲਾਮ ਦੁਆ ਕਹਿ ਰਹੀ ਹਾਂ। ਅੱਛਾ ਜੀ, ਮੇਰੀ ਜਿਹੜੀ ਕਹਾਣੀ ਹੈ ਉਹਦਾ ਸਿਰਨਾਮਾ ਹੈ ਸ਼ਾਣੀ। ਸ਼ਾਣੀ ਦੇ ਸੁਹੱਪਣ ਦੀ ਸਾਰੇ ਮਹੱਲੇ ਵਿੱਚ ਮਸ਼ਹੂਰੀ ਸੀ। ਹਰ ਕੋਈ ਉਸ ਨੂੰ ਵੇਖਣਾ ਚਾਹੁੰਦਾ ਸੀ। ਕਾਲੇ ਸੂਟ ਤੇ ਕਾਲੀ ਚਾਦਰ ਵਿੱਚ ਉਹਦਾ ਹੁਸਨ ਲਸ਼ਕਾਰੇ ਮਾਰਦਾ ਰਹਿੰਦਾ ਸੀ। ਇੰਜ ਜਾਪਦਾ ਜਿਵੇਂ ਕਾਲੀ ਸ਼ਾਹ ਰਾਤੀ ਚੰਨ ਗੋਡਾ ਲਾ ਚੜਦਾ ਹੋਵੇ। ਸਰੂ ਕੱਦ, ਕਪਾਈ ਰੰਗ,
ਬਦਾਮੀ ਅੱਖਾਂ, ਕੱਜਲ ਭਰੀਆਂ, ਮੱਖਣ ਮਲਾਈ ਜੁੱਸਾ, ਹੱਥ ਪੈਰ ਜਿਵੇਂ ਰੱਬ ਨੇ ਵੇਲ ਨਾਲ ਬਣਾਏ ਹੋਣ। ਹਰ ਨਕਸ਼ ਡਾਢਾ ਸੋਹਣਾ, ਇੱਕ ਵਾਰੀ ਜਿਹੜਾ ਵੇਖੇ ਵੇਖਦਾ ਹੀ ਜਾਏ। ਸੰਦਲੀ ਬਾਹਾਂ ਵਿੱਚ ਛਨ ਛਨ ਕਰਦੀਆਂ ਕਾਲੀਆਂ ਚੂੜੀਆਂ ਤੇ ਮਹਿੰਦੀ ਰੰਗੇ ਲਾਲ ਸੂਏ ਹੱਥ ਪੈਰ, ਜਿਹੜੇ ਕਾਲੀ ਚਾਦਰ ਵਿੱਚੋਂ ਕਦੀ ਕਦੀ ਨਜ਼ਰੀ ਪੈ ਜਾਂਦੇ ਸਨ। ਉਹ ਜਦ ਮੈਨੂੰ ਮਿਲਣ ਆਈ ਤੇ ਮੈਂ ਵੇਖਦੀ ਰਹਿ ਗਈ। ਉਹਦੀ ਤੱਕਣੀ ਮੇਰੇ ਅੰਦਰ ਖੁੱਭ ਗਈ। ਉਹ ਆਪਣੇ 2 ਬਾਲਾਂ ਨੂੰ ਸਕੂਲੇ ਦਾਖਲ ਕਰਵਾਉਣ ਆਈ ਸੀ। ਇੱਕ ਬਾਲੜੀ 12 ਵਰਿਆਂ ਦੀ ਤੇ ਮੁੰਡਾ 10 ਵਰਿਆਂ ਦਾ। ਰੱਜ ਕੇ ਸੋਹਣੇ ਬਾਲ ਸਨ। ਬਾਲਾਂ ਦਾ ਟੈਸਟ ਹੋਇਆ ਤੇ ਮੈਂ ਦਾਖਲੇ ਦੀ ਮਨਜ਼ੂਰੀ ਦੇ ਕੇ ਉਹਨੂੰ ਕਲਰਕ ਦੇ ਕਮਰੇ ਵਿੱਚ ਭੇਜ ਦਿੱਤਾ। ਉਹ ਟੁਰ ਗਈ ਤੇ ਰਜ਼ੀਆ ਚਪੜਾਸਨ ਕਮਰੇ ਵਿੱਚ ਆਈ। ਮੈਂ ਉਹਨੂੰ ਉਹਦੇ ਬਾਰੇ ਪੁੱਛਿਆ। ਅੱਛਾ, ਤੁਸੀਂ ਸ਼ਾਹਣੀ ਬਾਰੇ ਪੁੱਛ ਰਹੇ ਹੋ? ਮੈਂ ਕਿਹਾ ਹਾਂ, ਸ਼ਾਹਣੀ ਸਾਡੇ ਮਹੱਲੇ ਵਿੱਚ ਰਹਿੰਦੀ ਏ। ਇਹਦਾ ਮਰਦ ਸਰਕਾਰੀ ਮਹਿਕਮੇ ਵਿੱਚ ਨੌਕਰੀ ਕਰਦਾ ਏ। ਅੱਜ ਕੱਲ੍ਹ ਮੁਲਤਾਨ ਰਹਿੰਦਾ ਏ। ਕੁਝ ਚਿਰ ਪਹਿਲਾਂ ਬਦਲੀ ਹੋ ਗਈ ਸੀ। ਇਹ ਆਪਣੇ ਬਾਲਾਂ ਨਾਲ ਕਲੋਨੀ ਦੇ ਕੁਆਟਰ ਵਿੱਚ ਰਹਿੰਦੀ ਏ। ਸ਼ਹਿਜ਼ਾਦੀ ਵਾਂਗੂ ਪੈਸੇ ਲੱਤੇ ਦੀ ਥੋੜ ਕੋਈ ਨਹੀਂ। ਹਰ ਵੇਲੇ ਸਜੀ ਸਜਾਈ ਗਹਿਣਿਆਂ ਨਾਲ ਲੱਦੀ ਹੋਈ। ਐਡੀ ਸੋਹਣੀ ਸਵਾਣੀ ਦਾ ਨਿੱਕੇ ਬਾਲਾਂ ਨਾਲ ਕਲਿਆਂ ਰਹਿਣਾ ਠੀਕ ਨਹੀਂ ਹੈ। ਜ਼ਮਾਨਾ ਬੜਾ ਭੈੜਾ ਏ। ਮੈਂ ਕਿਹਾ, ਹਾਂ ਜੀ, ਤੁਸੀਂ ਠੀਕ ਆਂਦੇ ਹੋ, ਪਰ ਇਹ ਸਵਾਣੀ ਇਕੱਲੀ ਨਹੀਂ ਰਹਿੰਦੀ। ਇਹਦੇ ਘਰ ਹਰ ਵੇਲੇ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਉਹ ਜੀ, ਉਹ ਸਲਾਮਤੇ ਜਿਹੜੀ ਤੁਹਾਡੀ ਨਿੱਕੀ ਧੀ ਨੂੰ ਸਾਂਭਦੀ ਏ, ਉਹਦਾ ਵਿਆਹਿਆ ਪੁੱਤ, ਜਿਹਦੇ 2 ਬਾਲ ਵੀ ਨੇ, ਆਪਣੀ ਸਵਾਣੀ ਨੂੰ ਛੱਡ ਉਹਦੇ ਕੋਲ ਹੀ ਰਹਿੰਦਾ ਏ। ਦਿਨ ਰਾਤ ਉਹਦੇ ਕੰਮ ਕਾਜ ਕਰਦਾ ਏ। ਆਪਣੀ ਸਾਰੀ ਤਨਖਾਹ ਵੀ ਸ਼ਾਹਣੀ ਨੂੰ ਦਿੰਦਾ ਏ। ਉਹ ਜੀ ਸਲਾਮਤੇ ਬੜੀ ਦੁਖੀ ਏ ਇਸ ਬਾਰੋਂ। ਸਫੀਆ ਗੱਲ ਕਰਦਿਆਂ ਆਪ ਵੀ ਦੁਖੀ ਹੋ ਗਈ। ਇਹਦੇ ਸੁਹੱਪਣ ਤੇ ਨਾ ਜਾਓ, ਇਹ ਤੇ ਡੈਣ ਏ। ਕਾਲੇ ਕੱਪੜੇ ਪਾਈ ਫਿਰਦੀ ਏ। ਦੂਸਰੀਆਂ ਸਵਾਣੀਆਂ ਦੇ ਹੱਸਦੇ ਵਸਦੇ ਘਰ ਉਜਾੜਦੀ ਪਈ ਏ। ਤੇ ਮਹੱਲੇ ਵਾਲੇ ਨਹੀਂ ਜਾਣਦੇ ਉਹਦੇ ਕਰਤੂਤ, ਤੇ ਨਾਲੇ ਉਹਦਾ ਮਰਦ ਉਹ ਕੁਝ ਨਹੀਂ ਜਾਣਦਾ। ਉਹ ਜੀ ਮਹੱਲੇ ਵਾਲੇ ਸਾਰੇ ਜਾਣੂ ਨੇ ਸ਼ਾਹਣੀ ਦੀਆਂ ਕਰਤੂਤਾਂ ਤੋਂ, ਪਰ ਕੋਈ ਨਹੀਂ ਬੋਲਦਾ। ਹੱਥ ਜੋ ਲੰਬੇ ਹੋਏ, ਪੁਲਿਸ ਦਾ ਥਾਣੇਦਾਰ ਵੀ ਫਸਾਇਆ ਹੋਇਆ ਏ, ਕੋਈ ਚੂੰ ਨਹੀਂ ਕਰ ਸਕਦਾ। ਮਰਦ ਵਿਚਾਰਾ ਸ਼ਰੀਫ ਮਸਕੀਨ ਆਦਮੀ ਹੈ। ਲੋਕਾਂ ਦੀਆਂ ਗੱਲਾਂ ਸੁਣ ਕੇ ਕੰਨ ਵਲੇਟ ਲੈਂਦਾ ਏ। ਸਫੀਆ ਨਫ਼ਰਤ ਨਾਲ ਬੋਲੀ। ਕੁਝ ਚਿਰ ਬਾਅਦ ਸਲਾਮਤੇ ਕਮਰੇ ਵਿੱਚ ਵੜੀ। ਸਲਾਮਤੇ ਨੇ ਮੇਰੀ ਨਿੱਕੀ ਧੀ ਨੂੰ ਸਾਂਭਿਆ ਹੋਇਆ ਸੀ। ਮੈਂ ਤੇ ਛਿਲੇ ਤੋਂ ਬਾਅਦ ਹੀ ਆਪਣੀ ਨੌਕਰੀ ਤੇ ਵਾਪਸ ਆ ਗਈ ਸੀ। ਸਲਾਮਤੇ ਦਾ ਮਿੰਨਤ ਤਰਲਾ ਕੀਤਾ। ਉਹ ਮੇਰੀ ਨੌਕਰੀ ਦੇ ਵੇਲੇ ਮੇਰੀ ਧੀ ਦੀ ਸਾਂਭ ਬਹੁਤ ਸੋਹਣੇ ਢੰਗ ਨਾਲ ਕਰਦੀ ਸੀ। ਨਿੱਕੇ ਬਾਲ ਨੂੰ ਉਹ ਸਾਂਭ ਸਕਦਾ ਏ ਜਿਸ ਰੂਹ ਵਿੱਚ ਪਿਆਰ ਘੁੱਟ-ਘੁੱਟ ਕੇ ਭਰਿਆ ਹੋਵੇ। ਤੇ ਸਲਾਮਤੇ ਉਹ ਰੂਹ ਸੀ ਜਿਹੜੀ ਬਾਲ ਨੂੰ ਗੋਦੀ ਲੈਂਦੀ ਤੇ ਬਾਲ ਨੂੰ ਸਕੂਨ ਆ ਜਾਂਦਾ। ਉਹਦਾ ਬਾਲ ਨੂੰ ਚੁੱਕਣ ਦਾ ਵੱਲ ਬਹੁਤ ਸੋਹਣਾ ਸੀ। ਉਹ ਕਹਿੰਦੀ, ਬਾਲ ਫੁੱਲ ਹੁੰਦਾ ਏ, ਪੋਲਾ ਪੋਲਾ ਹੱਥ ਲਾਓ। ਬੜੀ ਵੇਲ ਨਾਲ ਤੇ ਸਕੂਨ ਨਾਲ ਬਾਲ ਨੂੰ ਸਵਾਂਦੀ ਤੇ ਨਵਾਂਦੀ। ਸਲਾਮਤੇ ਕਮਰੇ ਵਿੱਚ ਬੜੀ ਤਾਂ ਮੈਂ ਕੁਰਸੀ ਤੋਂ ਉੱਠ ਖਲੋਤੀ। ਹਾਂ ਸੁਣਾਓ ਬਜ਼ੁਰਗੋ, ਕੀ ਹਾਲ ਹੈ? ਸਲਾਮਤੇ ਨੇ ਮੇਰਾ ਹੱਥ ਚੁੰਮਿਆ ਤੇ ਬਹਿ ਗਈ। ਕਹਿਣ ਲੱਗੀ, ਬੜੀ ਦੁਖਿਆਰੀ ਆ। ਉੱਬੇ ਬਾਹਰ ਰੋਣ ਲੱਗ ਪਈ। ਅਥਰੂ ਚਾਦਰ ਨਾਲ ਪੂੰਝਦੇ ਕਹਿਣ ਲੱਗੀ, ਅੱਛੂ ਵੱਲੋਂ ਬੜਾ ਹਿਰਕ ਏ। ਐਨਾ ਸ਼ਰੀਫ ਤੇ ਬੀਬਾ ਬੱਚਾ ਸ਼ਾਹਣੀ ਦੇ ਹੱਥੇ ਚੜਿਆ ਹੋਇਆ ਏ। ਖਬਰੇ ਕਿਹੜੇ ਤਵੀਤ ਪਾ ਦਿੱਤੇ ਨੇ, ਘਰ ਵੜਦਾ ਹੀ ਨਹੀਂ। ਐਡੇ ਸੋਹਣੇ ਬਾਲ ਤੇ ਬੀਬੀ ਵੋਟੀ ਵੱਲ ਵੇਖਦਾ ਹੀ ਨਹੀਂ। ਜਵਾਨ ਜਹਾਨ ਵੋਟੀ ਵੱਲ ਵੇਖ ਕੇ ਮੇਰੇ ਦਿਲ ਵਿੱਚ ਹੂਕ ਉੱਠਦੀ ਏ। ਕੀ ਕਰਾਂ? ਉਹ ਜਾਦੂਗਰ ਨੇ ਰੱਬ ਉਹਦਾ ਖਾਨਾ ਖਰਾਬ ਕਰੇ, ਗਸ਼ਤੀ ਨੂੰ ਉੱਥੇ ਮਾਰੇ ਜਿੱਥੇ ਪਾਣੀ ਵੀ ਨਾ ਹੋਵੇ। ਮੇਰੀ ਨੂੰਹ ਦਾ ਘਰ ਬਰਬਾਦ ਕਰ ਦਿੱਤਾ ਏ। ਉਸ ਵਿਚਾਰੀ ਨੂੰ ਤਾਂ ਚੁੱਪ ਲੱਗ ਗਈ ਏ, ਕੁਝ ਬੋਲਦੀ ਵੀ ਨਹੀਂ, ਕਿਤੇ ਬਿਮਾਰ ਹੀ ਨਾ ਹੋ ਜਾਵੇ। ਮੈਂ ਕੱਲੀ ਬਿਮਾਰ ਜਾਨ, ਗਿੱਟੇ ਗੋਡਿਆਂ ਤੋਂ ਆਵਾਜ਼ਾਰ, ਮੇਰੇ ਕੋਲੋਂ ਤੇ ਟੁਰਿਆ ਵੀ ਨਹੀਂ ਜਾਂਦਾ। ਮੈਂ ਉਹਦੇ ਬਾਲਾਂ ਨੂੰ ਕਿਵੇਂ ਸਾਂਭਾਂ? ਅੱਛੇ ਦਾ ਪਿਓ ਤੇ ਟੁਰ ਗਿਆ, ਮੈਨੂੰ ਅਜ਼ਾਬਾਂ ਵਿੱਚ ਪਾ ਗਿਆ। ਹਯਾਤੀ ਨੂੰ ਤਰੂ ਰਹੀ ਹੈ। ਉਹ ਕਹਿੰਦਿਆਂ
ਪੱਬਾਂ ਮਾਰ ਰੋਵਣ ਲੱਗ ਪਈ। ਸਫੀਆ ਪਾਣੀ ਲਿਆਈ ਤੇ ਸਲਾਮਤੇ ਨੂੰ ਦਿੱਤਾ। ਮੈਂ ਲੁਕੋ ਕੇ ਕੁਝ ਪੈਸੇ ਉਹਦੇ ਹੱਥੀਂ ਧਰੇ। ਉਹਨੇ ਅੱਖੀ ਨਾ ਕੀਤੀ। ਮੈਂ ਹੌਲੀ ਜਿਹੀ ਉਹਦਾ ਹੱਥ ਦੱਬਿਆ। ਉਹ ਅੱਖਾਂ ਨੀਵੀਂ ਕੇ ਸੋਟੀ ਟੇਕਦੀ ਕਮਰੇ ਤੋਂ ਬਾਹਰ ਨਿਕਲ ਗਈ। ਸਮਝ ਨਹੀਂ ਆਂਦੀ, ਅੱਛੂ ਵਰਗਾ ਕਾਲਾ ਕਲੂਟਾ, ਨਾ ਅਕਲ ਤੇ ਨਾ ਸ਼ਕਲ, ਉਹਨੂੰ ਪਸੰਦ ਕਿਵੇਂ ਆ ਗਿਆ। ਮੇਰੇ ਖਿਆਲ ਵਿੱਚ ਉਹ ਦੀਨ ਦੇ ਕੰਮਾਂ ਕਾਜਾਂ ਲਈ ਤੇ ਰਾਤ ਚੌਕੀਦਾਰੀ ਲਈ ਉਹਨੂੰ ਰੱਖਦੀ ਹੈ ਤੇ ਰਾਤੀ ਬਿਸਤਰਾ ਗਰਮ ਕਰਨ ਲਈ ਹੋਰ ਅਸਵਾਦ ਅੱਪੜ ਜਾਂਦੇ ਨੇ। ਲੱਗਦਾ ਏ ਇਹਦਾ ਬੰਦਾ ਨਾ ਮਰਦ ਏ। ਉਹ ਉਹਦੀਆਂ ਜਿਸਮਾਨੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਹੋਣਾ ਤੇ ਇਹ ਦੋ ਬਾਲ ਕਿੱਥੋਂ ਜੰਮ ਪਏ। ਖਬਰੇ ਉਹਦੇ ਵਿੱਚੋਂ ਵੀ ਹੈ ਕਿ ਨਹੀਂ। ਸਫੀਆ ਆਪੇ ਹੀ ਸਵਾਲ ਤੇ ਆਪੇ ਹੀ ਜਵਾਬ ਦਿੰਦੀ ਕਮਰੇ ਚੋਂ ਬਾਹਰ ਨਿਕਲ ਗਈ। ਸਾਜਦਾ ਜਿਹੜੀ ਕਿਹੜੇ ਵੇਲੇ ਦੀ ਅਲਮਾਰੀ ਚੋਂ ਕੁਝ ਲੱਭ ਰਹੀ ਸੀ, ਅਚਨਚੇਤ ਕਹਿਣ ਲੱਗੀ, ਕਿਸੇ ਵੀ ਹਰਜਾਈ ਬੰਦੇ ਦੀ ਸਮਾਣੀ ਜਾਂ ਹਰਜਾਈ ਸਮਾਣੀ ਦਾ ਮਰਦ ਇਹੋ ਜਿਹੀ ਵਾਪਰੀ ਕਿਉਂ ਜਾਂਦਾ ਏ। ਕੀ ਉਹ ਕਮਜ਼ੋਰ ਹੁੰਦਾ ਏ, ਕੋਈ ਕਮੀ ਹੁੰਦੀ ਏ ਉਹਦੀ ਹੋਂਦ ਵਿੱਚ, ਜਾਂ ਉਹ ਜੁੱਸੇ ਦੇ ਚੱਕਰ ਤੋਂ ਆਜ਼ਾਦ ਹੋ ਜਾਂਦਾ ਏ। ਉਹਦੀ ਪ੍ਰੀਤ ਮੁੱਕਦੀ ਨਹੀਂ, ਕਲਬੂਤ ਤੋਂ ਮੁਕਤ ਹੋ ਜਾਂਦੀ ਏ। ਉਹਦੀ ਪ੍ਰੀਤ ਮੁੱਕਦੀ ਨਹੀਂ, ਕਲਬੂਤ ਤੋਂ ਮੁਕਤ ਹੋ ਜਾਂਦੀ ਏ। ਪ੍ਰੀਤ ਇਸ਼ਕ ਵੱਲ ਟੁਰਦੀ ਏ ਤੇ ਇਸ਼ਕ ਦਾ ਵਸੇਬ ਰੂਹ ਵਿੱਚ ਏ, ਕਲਬੂਤ ਵਿੱਚ ਨਹੀਂ। ਵੇਲਾ ਵਗਦਾ ਰਿਹਾ ਤੇ ਸ਼ਾਣੀ ਦੀ ਬੇੜੀ ਵੇਲੇ ਦੀਆਂ ਛੱਲਾਂ ਨਾਲ ਖਹਿੰਦੀ ਰਹੀ। ਜੀ ਬਹੁਤ ਸ਼ੁਕਰੀਆ। बहुत जबरदस्त, बहुत अच्छी, बहुत सोहनी कहानी है जी। बहुत अच्छी कहानी। ਬੀਬਾ ਜੀ ਤੁਸੀਂ ਮਿਊਟ ਹੋ, ਤੁਸੀਂ ਮਿਊਟ ਹੋ ਬੀਬਾ ਜੀ, ਅਨਮਿਊਟ ਕਰੋ। ਹਾਂਜੀ ਸੁਣ ਰਹੀ ਹੈ ਹੁਣ? ਸੁਣ ਹਾਂਜੀ ਰਹੀ ਹੈ? आवाज अच्छा, आ रही जी है, जी आ आ रही रही। आवाज। ਹਾਂਜੀ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਸਮੀਨਾ ਜੀ, ਜਿਹੜੀ ਤੁਸੀਂ ਇਹ ਲਾਈਨ ਲਿਖੀ ਹੈ ਨਾ ਦਿਮਾਗ ਦੇ ਵਿੱਚ, ਮੈਂ ਤੇ ਪਹਿਲੀ ਵਾਰ ਸੁਣ ਰਹੀ ਹਾਂ। ਪ੍ਰੀਤ ਮੁਕਦੀ ਨਹੀਂ, ਕੁਲਬੂਤ ਤੋਂ ਮੁਕਤ ਹੋ ਜਾਂਦੀ ਹੈ। ਕਿਆ ਕਮਾਲ ਦੀ ਤੁਸੀਂ ਲਾਈਨਾਂ ਲਿਖੀਆਂ, ਬਹੁਤ ਖੂਬਸੂਰਤ, ਬਹੁਤ ਬਹੁਤ ਸ਼ੁਕਰੀਆ। ਹਾਂਜੀ ਆ ਜਾਓ ਜੀ ਹੁਣ ਸਾਰੇ ਮੈਦਾਨ 'ਚ। ਪਹਿਲਾਂ ਕਿਹੜਾ ਆ ਰਿਹਾ ਤੇ ਗੱਲਬਾਤ ਕਰਾਂਗੇ ਹੁਣ ਅਸੀਂ ਸਾਰੇ ਜਣੇ ਇੱਕ ਇੱਕ ਕਰਕੇ। ਤੇ ਲਾਈਕ ਆਈ ਸੈਡ ਸਾਰੇ ਬਾਕੀ ਦੇ ਲੋਕ ਆਪਣਾ ਆਪਣਾ ਮਾਈਕ ਮਿਊਟ ਕਰ ਦੇਣ, ਜਿਸ ਤਰ੍ਹਾਂ ਬੋਲ ਰਹੇ ਨੇ ਉਹੀ ਖੁੱਲਾ ਰੱਖਣ। ਹਾਂਜੀ ਕੌਣ ਆ ਰਹੇ ਨੇ ਜੀ? चलो विभा जी मैं शुरू कर देना है क्योंकि चलो पूरा मेरे पे बहुत टिकना है। शुक्रिया। हाँ जी हाँ जी हाँ जी जरूर प्लीज। हाँ जी बहुत सोहनी कहानी है जी। समीना असमा जी की कहानी शानी अज साढ़े दो उतरे। और पहली गल तो है कि ये बेसिकली तो शायरा ने और अपनी शायरी के विच लोहा मनवाण बाद उन्हें कहानी के पिड़ विच पैर कर दिता है। इस करके उन्होंने पहले ही मैं मुबारक दे देना। इन्हां दी कहानी लिखण दी वरतों उन्नी सोहनी है जिवें इन्हां दी शायरी। उन्हां एक कमाल दी क्राफ्टमैनशिप वरतदे होए एक अजिही कहानी शानी दे सरनामे नाल पेश कीती है जिहड़ी पढ़न वालियां दा मन टुंब लैंदी है। कहानी खोलण दा स्टाइल एक मजे हुए कहानीकार दा ही हो सकदा है। उन्हें जिवें कहानी नूं खोलिया है ते नाले शानी दे पात्र नूं बिल्डअप कीता है, मेरे चेते अफजल एहसन रंधावा दीयां कहानियां सामने आ गईयां जिहड़ियां उस अपनी किताब राह तलवार ते घोड़ा विच लिखियां सन। समीना जी ने अपने लफ्ज़ां ते फिकरां दी तुंदरकारी नाल शानी दे किरदार नूं बेमिसाल बना दित्ता है। जिवें अफजल एहसन रंधावा ने अपनी कहानी नमोशी अंदर अबरे का किरदार नूं लाजवाब बना दिता। दूसरा यह भई शानी दे सोपण लई यानी ओदी जिहड़ी ब्यूटी है ओदे लई जिहड़े लफ्ज़ अपने फिकरां विच परोए वो अपनी मिसाल आप नहीं। एवें जापिया शानी खूबसूरती का सिंपल बन साडे सामने खलोते है। गुफ्तगू दे विच मैं ना कुछ लाइनां इन्हां दियां पढ़ना चाहना है। जिस तरह मैनूं उन्हां दी लाइनां जिहड़ियां ना वो कुछ शायरी दी प्रेरित विच लगियां। जिवें काली शार रातीं
ਚੰਨ ਗੋਡਾ ਲਾ ਚੜਦਾ ਹੋਵੇ, ਸਰੂ ਕਦ ਕਪਾਈ ਰੰਗ, ਬਦਾਮੀ ਅੱਖਾਂ ਕੱਜਲ ਭਰੀਆਂ, ਮੱਖਣ ਮਲਾਈ ਜੁੱਸਾ, ਸੰਦਲੀ ਬਾਹਾਂ ਛਣ ਛਣ ਕਰਦੀਆਂ, ਕਾਲੀਆਂ ਚੂੜੀਆਂ ਤੇ ਮਹਿੰਦੀ ਰੰਗੇ ਲਾਲ ਸੂਬੇ ਹੱਥ ਪੈ। ਬੁਨਿਆਦੀ ਤੌਰ ਤੇ ਉਹ ਸ਼ਾਇਰਾਂ ਨੇ ਐਵੇਂ ਲੱਗਾ ਜਿਵੇਂ ਉਹ ਕਹਾਣੀ ਅੰਦਰ ਸ਼ਾਇਰੀ ਕਰ ਰਹੇ ਨੇ। ਇਹ ਖਿਆਲਾਤ ਦੀ ਬਹੁਤ ਵਧੀਆ ਵਰਤੋਂ ਹੈ। ਇਹ ਸੋਹਣੀ ਜਿਹੜੀ ਲਫਾਜ਼ੀ ਨੂੰ ਜਿਵੇਂ ਫਿਕਰਿਆਂ ਅੰਦਰ ਗੁੰਨਿਆ ਹੈ। ਮੇਰੇ ਚੇਤੇ ਉਸ ਮਹਾਨ ਕਲਾਕਾਰ ਵਾਰਿਸ ਸ਼ਾਹ ਦੇ ਸੋਹਣੇ ਮਨਮੋਹਣੇ ਅੱਖਰ ਚੇਤੇ ਆਏ, ਜਿਹੜੇ ਉਹਨਾਂ ਆਪਣੀ ਕਲਾਕਾਰੀ ਨਾਲ ਆਪਣੀ ਸ਼ਾਇਰੀ ਅੰਦਰ ਪਰੋਏ। ਹੋਠ ਸੁਰਖ ਜਾਗਰੂਕ ਜਿਵੇਂ ਲਾਲ ਚਮਕਣ, ਡੋਡੀ ਸਿਓ ਵਲਾਇਤੀ ਸਾਰ ਵਿੱਚੋਂ, ਨੱਕ ਹਲਕ ਹਸੈਨੀ ਦਾ ਪਿਪਲਾ ਸੀ, ਜ਼ੁਲਫ ਨਾਕ ਖੁਆਨੇ ਦੀ ਬਾਹਰ ਵਿੱਚੋਂ, ਦੰਦ ਚੰਬੇ ਦੀ ਲੜੀ ਕੇ ਹੰਸ ਮੋਤੀ, ਦਾਣੇ ਨਿਕਲੇ ਹੁਸਨ ਅਨਾਰ ਵਿੱਚ। ਜ਼ਬਰਦਸਤ ਕਹਾਣੀ ਤਕਨੀਕੀ ਇਤਬਾਰ ਵੱਲੋਂ ਪਰਫੈਕਟ ਹੈ। ਸ਼ਾਇਰੀ ਦਾ ਕਿਰਦਾਰ ਕਹਾਣੀ ਅੰਦਰ ਲੀਡ ਕਰ ਰਿਹਾ ਹੈ। ਬਾਕੀ ਪਾਤਰ ਆਪਣੀ ਮੌਜੂਦਗੀ ਤੇ ਗੱਲਬਾਤ ਨਾਲ ਸ਼ਾਇਰੀ ਦੀ ਸ਼ਖਸੀਅਤ ਨੂੰ ਵਾਧੇ ਕਰ ਰਹੇ ਨੇ ਔਰ ਉਹਨੂੰ ਤਗੜਾ ਕਰ ਰਹੇ ਨੇ। ਉਹਨਾਂ ਮੁਜਬ ਸ਼ਾਇਰੀ ਆਪਣੀ ਖੂਬਸੂਰਤੀ ਦਾ ਫਾਇਦਾ ਚੁੱਕਦੇ ਹੋਏ ਦੂਜੇ ਮਰਦਾਂ ਨੂੰ ਆਪਣੇ ਪਿੱਛੇ ਲਾਈ ਖਲੋਤੀ ਹੈ। ਉਹਦੇ ਰਹਿਣ ਸਹਿਣ ਦਾ ਢੰਗ ਬੜੇ ਲੈਵਿਸ਼ ਕਿਸਮ ਦਾ ਹੈ। ਮਹੱਲੇ ਵਾਲਿਆਂ ਨੂੰ ਉਹਦੀ ਚਾਲ ਚੱਲਣ ਦੇ ਸ਼ੱਕ ਕੇ ਲਾਂਪੇ ਦਾ ਪੁੱਤਰ ਅਛੂ ਇਸ ਸ਼ਖਸ ਦੇ ਨੂੰ ਹੋਰ ਪੱਕਾ ਕਰਦਾ ਹੈ ਬਈ ਉਹ ਆਪਣੀ ਜਵਾਨ ਧੀ ਤੇ ਬਾਲਾਂ ਨੂੰ ਛੱਡ ਕੇ ਸ਼ਾਇਰੀ ਦੇ ਜਾ ਲੜ ਲੱਗਾ ਹੈ। ਦਿਨੇ ਕੰਮਕਾਰ, ਰਾਤੀ ਚੌਕੀਦਾਰ ਤੇ ਦਹਾ ਸ਼ਾਇਰੀ ਦੇ ਹਵਾਲੇ। ਅਛੂ ਇੱਕ ਪਰਸਨੈਲਿਟੀ ਕੰਪਲੈਕਸ ਦਾ ਸ਼ਿਕਾਰ ਬੰਦਾ ਹੈ, ਜਿਹਨੂੰ ਸ਼ਾਇਰੀ ਆਪਣੇ ਮਫਾਦ ਲਈ ਵਰਤ ਰਹੀ ਹੈ, ਜਾਂ ਫਿਰ ਅਛੂ ਉਹਦੇ ਤੇ ਰਹਿ ਗਿਆ ਹੋਵੇ। ਇੱਕ ਹੋਰ ਗੱਲ ਉਹ ਤਲਬ ਹੈ ਬਈ ਲਿਖਾਰਨ ਨੇ ਕਿਤੇ ਵੀ ਸ਼ਾਇਰੀ ਨੂੰ ਬਦ ਚੱਲਣ ਨਹੀਂ ਆਖਿਆ। ਉਹਨਾਂ ਉਹਦੇ ਕਿਰਦਾਰ ਨੂੰ ਲੋਕਾਂ ਦੀ ਜ਼ਬਾਨੀ ਲਿਖਿਆ ਹੈ ਤੇ ਵਾਧੇ ਕੀਤਾ ਹੈ। ਬਸ ਇੱਕ ਪਾਤਰ ਜਿਹੜਾ ਹੈ ਜਿਹਦਾ ਨਾਮ ਸਾਜਦਾ ਹੈ, ਉਹਦੇ ਮੂੰਹੋਂ ਹਰਜਾਈ ਬੰਦੇ ਤੇ ਹਰਜਾਈ ਔਰਤ ਦੀ ਗੱਲ ਕੀਤੀ। ਸਾਰੀ ਕਹਾਣੀ ਦੀ ਕੁੰਡੀ ਇਸੇ ਅਖੀਰੀ ਪਿਆਰੇ ਅੰਦਰ ਛੁਪੀ ਹੈ। ਹਰਜਾਈ ਜੀਵ ਦਾ ਦੁੱਖ ਹਮੇਸ਼ ਮੁਖਾਲਫ ਸਿਨਫ ਦੀ ਚੜ੍ਹਦੀ ਹੈ। ਇੱਥੇ ਜਿਹੜਾ ਵਿਕਟਮ ਹੈ ਉਹਦਾ ਖਾਮਦ ਹੈ, ਹਾਲਾਂਕਿ ਉਹ ਸਭ ਜਾਣਦਾ ਹੈ, ਨਾਲੇ ਉਹਦੇ ਵਿੱਚ ਕੋਈ ਕਮੀ ਵੀ ਨਹੀਂ, ਉਹ ਛੱਡ ਵੀ ਸਕਦਾ ਹੈ। ਉਹ ਉਹਦੇ ਨਾਲ ਕਿਉਂ ਰਹੀ ਜਾ ਰਿਹਾ ਹੈ ਕਿ ਉਹਦੀ ਪ੍ਰੀਤ ਇੰਨੀ ਗੂੜੀ ਹੈ। ਉਹਨੂੰ ਉਹਦੇ ਅੰਦਰ ਕੋਈ ਕੱਜ ਕਿਉਂ ਨਜ਼ਰ ਆਉਂਦਾ। ਇੱਥੇ ਕਲਬੂਤ ਦੀ ਗੱਲ ਕੀਤੀ ਗਈ ਹੈ, ਪ੍ਰੀਤ ਤੇ ਇਸ਼ਕ ਦੀ ਗੱਲ ਕੀਤੀ ਗਈ ਹੈ। ਗੱਲ ਇਸ਼ਕ ਵੱਲ ਦੀ ਨਜ਼ਰ ਆਉਂਦੀ ਹੈ, ਬੋਡੀ ਜਾਂ ਫਾਰਮ ਮਾਨੀ ਨਹੀਂ ਰੱਖਦੀ। ਇਸ਼ਕ ਅੰਦਰ ਆਸ਼ਿਕ ਫਨਾ ਹੋ ਜਾਂਦਾ ਹੈ, ਉਹ ਪ੍ਰੀਤ ਤੋਂ ਅਗਾਂਹ ਟੁਰਦੇ ਹੋਏ ਇਸ਼ਕ ਦੀ ਮੰਜ਼ਿਲ ਪਾ ਲੈਂਦਾ ਹੈ, ਜਿੱਥੇ ਕਲਬੂਤ ਪਿਛਾਂਹ ਰਹਿ ਜਾਂਦਾ ਹੈ। ਉਹ ਰੂਹ ਦੀ ਤਪੱਸਿਆ ਕਰਦੇ ਹੋਏ ਇਸ਼ਕ ਦੀ ਉਸ ਸਥਿਤੀ ਤੇ ਜਾ ਪਹੁੰਚਦਾ ਹੈ ਜਿੱਥੇ ਜਿਸਮਾਨੀ ਲੋਕ ਦੇ ਨਾਲ ਜੁੜੀਆਂ ਸਾਰੀਆਂ ਸ਼ੈਵਾਂ ਬੇਮਾਨੀ ਹੋ ਜਾਂਦੀਆਂ ਹਨ। ਇਸ ਕਾਰਨ ਹੀ ਉਹਦਾ ਮਨ ਸ਼ਾਂਤ ਹੈ। ਸਮੀਨਾ ਜੀ ਨੇ ਬਹੁਤ ਕਮਾਲ ਦੀ ਕਹਾਣੀ ਲਿਖੀ ਹੈ, ਜਿਹਦੇ ਲਈ ਢੇਰ ਮੁਬਾਰਕਾਂ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਐਜ਼ ਆਲਵੇਜ਼ ਤੁਸੀਂ ਬੜੀ ਸੋਹਣੀ ਕਹਾਣੀ ਨੂੰ ਖੋਲਿਆ ਹੈ, ਬੜਾ ਵਧੀਆ ਇਹਦੇ ਐਸਪੈਕਟਸ ਪੇਸ਼ ਕੀਤੇ ਨੇ। ਹਾਂਜੀ, ਹੁਣ ਕੌਣ ਬੋਲਣਗੇ ਜੀ? ਬੀਬਾ ਜੀ ਮੈਂ ਗੱਲ ਕਰਾਂ ਮੁਕਤਸਰ ਜੀ। ਪਲੀਜ਼ ਸਾਈਦ ਸਾਹਿਬ ਪਲੀਜ਼। ਸ਼ੇਖ ਅਫਤਾਬ ਸਾਹਿਬ ਨੇ, ਮੈਂ ਹੀਰ ਸਾਹਮਣੇ ਖੋਲ ਕੇ ਰੱਖੀ ਸੀ ਤੇ ਉਹਨਾਂ ਨੇ ਮੇਰੇ ਕੋਲ ਹੀਰ ਬੰਦ ਕਰਾ ਦਿੱਤੀ। ਪਹਿਲੇ ਤੇ ਮੇਰਾ ਇਸ ਹੀਰ ਸਾਡੇ ਸਾਹਮਣੇ ਅੱਜ ਆ ਗਈ ਹੈ, ਇਹ ਬਹੁਤ ਵਧੀਆ ਗੱਲ ਹੈ ਜਿਹਨੇ ਵੀ ਪੇਸ਼ ਕੀਤੀ। ਜਦੋਂ ਸਮੀਨਾ ਜੀ ਕਹਾਣੀ ਪੜ੍ਹ ਕੇ ਤੇ ਉਹ ਹੁਸਨ ਬਿਆਨ ਕਰ ਰਹੇ ਸਨ ਸ਼ਾਇਰੀ ਦਾ, ਤੇ ਉਹ ਮੈਨੂੰ ਲੱਗ ਰਿਹਾ ਸੀ ਕਿ ਜਿਵੇਂ ਇਹਨਾਂ ਨੇ ਹੀਰ ਵਾਰਿਸ ਸ਼ਾਹ ਨੂੰ ਆਪਣੇ ਲਫਾਜ਼ ਚ ਲਪੇਟ ਕੇ ਧਰਾ ਦਿੱਤਾ ਹੈ। ਕਲਾਸਿਕ ਹੈ ਨਾ। ਤੇ ਮੈਂ ਕਿਹਾ ਮੈਂ ਹੀਰ ਖੋਲ ਜਾਵਾਂ। ਚਲੋ ਖੈਰ, ਹੀਰ ਇੱਕ ਵਾਰੀ ਖੁੱਲ ਗਈ ਹੈ, ਕਾਫੀ ਹੈ, ਇਹੀ ਕਾਫੀ ਹੈ ਸਾਰਿਆਂ ਵਾਸਤੇ, ਸਾਡੇ ਵਾਸਤੇ ਬਹੁਤ ਵਧੀਆ। ਹਾਂਜੀ। ਤੇ ਦੂਸਰਾ ਇਹ ਸੀ ਕਿ ਜਿਹੜੀ ਸ਼ਾਨੀ ਦੇ ਕਰੈਕਟਰ ਦੇ ਬਾਰੇ ਜਿਹੜੀ ਡਿਸਕ੍ਰਿਪਸ਼ਨ ਕਹਾਣੀ ਬਿਆਨ ਕੀਤੀ ਸਮੀਨਾ ਜੀ ਨੇ, ਮੈਂ ਬਿਲਕੁਲ ਚੁੱਕਿਆ ਪੰਜਾਬੀ ਅਦਬ ਦਾ ਬਕਾਇਦਾ ਤਾਲੇ ਇਲਮ ਨਹੀਂ ਗਾ, ਸੋ ਆਈ ਵਿਲ ਕੀਪ ਇਟ ਟੂ ਮਾਈ ਲੈਵਲ ਆਫ ਅੰਡਰਸਟੈਂਡਿੰਗ, ਹਾਈ ਲੈਵਲ। ਆਫਤਾਬ ਜੀ ਤੇ ਤਲਤ ਜੀ ਜਿਹੜੇ ਨੇ ਉਹ ਇੰਡੀਆਂ ਡੂੰਘਾਈਆਂ 'ਚ
ਤਾਰੂ ਬਣ ਕੇ ਜਾਣਗੇ ਥੱਲੇ ਤੇ ਮੈਂ ਉੱਪਰ ਰਵਾਂਗਾ ਜਿੰਨੀ ਕਿ ਮੇਰੀ ਹੈਸੀਅਤ ਹੈ। ਉਹਦੇ ਚ ਐਸੀ ਕਿ ਜਿਵੇਂ ਸ਼ੇਖ ਆਫਤਾਬ ਜੀ ਨੇ ਕਿਹਾ ਵਾਕਈ ਦੈਟ ਆਈ ਨੋਟਡ ਕਿ ਉਹਨਾਂ ਨੇ ਉਹਦੇ ਕੈਰੈਕਟਰ ਦੇ ਉੱਤੇ ਕੋਈ ਛਾਲਾ ਨਹੀਂ ਪਾਇਆ। ਉਹਦੀ ਵਜ੍ਹਾ ਐਸੀ ਕਿ ਸਮੀਨਾ ਜੀ ਨੇ ਉਹਨਾਂ ਦੇ ਕੈਰੈਕਟਰ ਨੂੰ ਨੈਗੇਟਿਵ ਐਸੇ ਰੱਖਿਆ ਕਿ ਉਹਦੀਆਂ ਦੀਆਂ ਜਿਹੜੀਆਂ ਸਾਡੀਆਂ ਸੋਸ਼ੀਓ ਇਕਨੋਮਿਕ ਰਿਸਟ੍ਰਿਕਸ਼ਨਸ ਤੇ ਲਿਮਿਟੇਸ਼ਨਸ ਨੇ ਸਾਡੀ ਸੁਸਾਇਟੀ 'ਚ, ਔਰ ਜਿਹੜੀ ਇਨਇਕੁਐਲਿਟੀ ਆਫ ਰਿਸੋਰਸਿਸ ਓਪਰਚੁਨਿਟੀਜ਼ ਬਿਟਵੀਨ ਮੈਨ ਐਂਡ ਵੂਮਨ ਹੈ, ਠੀਕ ਹੈ। ਫਿਰ ਇੱਕ ਸਾਡਾ ਇੱਕ continuous thousands of years the culture, the tradition of suppressing women and objectifying it, ਕਦੀ ਉਸ ਨੂੰ ਬੰਦੇ ਦੇ ਬਰਾਬਰ ਨਹੀਂ ਸਮਝਦੇ ਕਿਸੇ ਵੀ ਜਗ੍ਹਾ ਤੇ। ਤੇ ਉਹਦੀ ਵਜ੍ਹਾ ਨਾਲ ਜਿਹੜੀਆਂ ਉਹਨੂੰ ਮੁਸ਼ਕਲਾਤਾਂ ਪੈਂਦੀਆਂ ਨੇ ਉਹਦੇ ਚ ਨਹੀਂ ਨਿਕਲਣ ਵਾਸਤੇ ਫਿਰ ਉਹ ਇਕਨੋਮਿਕ ਰਸਤੇ ਜਿਹੜੇ ਨੇ ਫੈਮਿਲੀ ਚਲਾਉਣ ਵਾਸਤੇ, ਆਪਣੇ ਆਪ ਨੂੰ ਜ਼ਿੰਦਗੀ ਨੂੰ ਰਵਾਂ ਦਵਾਂ ਰੱਖਣ ਵਾਸਤੇ ਜੋ ਕਰਦੀ ਪਈ ਹੈ, ਉਹ ਸਮੀਨਾ ਜੀ ਨੇ ਡਾਇਰੈਕਟਲੀ ਤਾਂ ਨਹੀਂ ਲੇਕਿਨ ਇਨਡਾਇਰੈਕਟਲੀ ਉਹਨੂੰ ਜਸਟੀਫਾਈ ਕੀਤਾ ਹੈ। ਲੇਕਿਨ ਸਮੀਨਾ ਜੀ ਨੇ ਨਹੀਂ ਕਿਹਾ ਕਿ ਉਹ ਸਹੀ ਕਰਦੀ ਪਈ। ਸਮੀਨਾ ਜੀ ਇਹਦਾ ਦੋਸ਼ ਦੇ ਰਹੀ ਹੈ ਉਹ ਜਿਹੜਾ ਸਾਡਾ ਫਾਈਨੈਂਸ਼ੀਅਲ ਇਕਨੋਮਿਕ ਸੋਸ਼ੀਓ ਇਕਨੋਮਿਕ ਸਿਸਟਮ ਹੈ ਜਿਹਦੇ ਚ ਇਹ ਸਭ ਕੁਝ ਹੋ ਰਿਹਾ। ਅਗਰ ਤੁਸੀਂ ਅੱਜ ਇੱਕ ਬੰਦੇ ਨੂੰ ਇਕਨੋਮਿਕ ਫਰੀडम ਦੇ ਦਿਓ, ਉਹਨੂੰ ਲਿਬਰੇਟ ਕਰ ਦਿਓ, ਤੇ ਯੂ ਵਿਲ ਸੀ ਕਿ ਪੀਪਲ ਵਿਲ ਹੈਵ ਚੋਇਸ। ਤੇ ਰਾਈਟ ਨਾਓ ਸ਼ਾਨੀ ਜਿਹੜੀ ਤੁਸੀਂ ਦੇਖੋ ਨਾ, ਉਹਦੇ ਇੰਸਪੈਕਟਰ ਦੇ ਨਾਲ ਵੀ ਉਹਨੇ ਆਪਣੇ ਹਾਲਾਤ ਠੀਕ ਰੱਖੇ ਨੇ ਤਾਂ ਕਿ ਉਹਨੂੰ ਤੰਗ ਨਾ ਕਰੇ। ਤੇ ਉਹਨੇ ਜਿੱਥੇ ਜਿੱਥੇ ਉਹਦਾ ਹੱਥ ਪੈ ਰਿਹਾ ਆਪਣੀ ਲਾਈਫ ਨੂੰ ਇਕਨੋਮਿਕਲੀ, ਬੇਸਿਕਲੀ ਐਂਡ ਆਫ ਦ ਡੇ ਇਟਸ ਆਲ ਅਬਾਊਟ ਇਕਨੋਮੀ, ਠੀਕ ਹੈ। ਗੱਲਾਂ ਦੇ ਨਾ ਢਿੱਡ ਭਰਦੇ, ਆਟਾ ਚਾਹੀਦਾ, ਆਟੇ ਵਾਸਤੇ ਪੈਸਾ ਚਾਹੀਦਾ। ਸੋ ਆਈ ਥਿੰਕ ਦੈਟ ਮਨਮੰਟੋ ਵੀ ਯਾਦ ਕਰਾਇਆ ਇਹਨਾਂ ਨੇ, ਕਾਫੀ ਹੀਰ ਵਾਰਿਸ ਵੀ ਕਾਫੀ ਘੁਮਾਇਆ ਇਹਨਾਂ ਨੇ ਮੈਨੂੰ ਘੁੰਮ ਕੇ। ਲੇਕਿਨ ਸ਼ਾਨੀ ਦਾ ਕਰੈਕਟਰ ਜਿਹੜਾ ਨਾ ਇਟ ਇਜ਼ ਅ ਵੈਰੀ ਮਚ ਅ ਲਿਵਿੰਗ ਕਰੈਕਟਰ, ਔਰ ਇਹੋ ਜਿਹੇ ਕਰੈਕਟਰ ਸਾਡੀ ਇਹ ਜਿਹੜੀ the society which is straightly going down the drains constantly and in a very swiftly, ਉਹਦੇ character ਵੱਧਦੇ ਜਾ ਰਹੇ ਨੇ unfortunately। ਮੈਂ ਸਿਰਫ ਇਹ ਕਹਿਣਾ ਚਾਹ ਰਿਹਾ ਸੀ, I feel pity for ਸ਼ਾਨੀ। ਮੇਰੇ ਵਾਸਤੇ ਉਹਦਾ ਇੱਥੇ ਸਿੰਪਥੀ ਹੈ, ਪੈਥੋਸ ਨੇ, ਔਰ ਮੇਰੇ ਦਿਨ ਚ ਕੋਈ ਨੈਗੇਟਿਵਿਟੀ ਨਹੀਂ ਹੈਗੀ। ਈਵਨ ਦੋ ਕਿ ਉਹ ਜਿਹੜੀ ਦੂਜਾ ਜਿਹਦੇ ਬੰਦੇ ਨੂੰ ਉਹਨੇ ਖੋਇਆ ਹੈ ਉਹਦੇ ਵਾਸਤੇ ਮੇਰੀ ਸਿੰਪਥੀ ਹੈ, ਬਟ ਮੈਂ ਇਹਨੂੰ ਸੋਸ਼ੀਓ ਇਕਨੋਮਿਕ ਲੈਵਲ ਤੇ ਇਹਦਾ ਜ਼ਿੰਮੇਦਾਰ ਉਹਨਾਂ ਪੋਲੀਟੀਕਲ ਸੋਸ਼ਲ ਇਕਨੋਮਿਕ ਹਾਲਾਤ ਨੂੰ ਕਵਾਂਗਾ ਜਿਨ੍ਹਾਂ ਦੀ ਵਜ੍ਹਾ ਨਾਲ ਸਭ ਕੁਝ ਹੋ ਰਿਹਾ। ਮੈਂ ਬਸ ਇਹਨਾਂ ਕਹਿਣਾ ਸੀ। ਬਹੁਤ ਅੱਛਾ ਤੁਸੀਂ ਸਾਈਦ ਸਾਹਿਬ, ਇਹ ਬੜਾ ਵਧੀਆ ਤੁਸੀਂ ਇੱਕ ਐਸਪੈਕਟ ਇਹਦਾ ਖੋਲ੍ਹਿਆ ਹੈਗਾ ਜਿਹੜਾ ਸੋਸ਼ੀਓ ਇਕਨੋਮਿਕ ਹੈਗਾ ਹੈ, ਐਂਡ ਇਹ ਚੀਜ਼ ਲੋਕਾਂ ਨੂੰ ਬਹੁਤ ਕੁਝ ਮਜਬੂਰ ਕਰਦੀਆਂ ਨੇ। ਦੈਟਸ ਅ ਗੁੱਡ ਪੁਆਇੰਟ ਦੈਟ ਯੂ ਹੈਵ ਬ੍ਰੌਟ ਆਊਟ। ਸ਼ੁਕਰੀਆ, ਬਹੁਤ ਮਿਹਰਬਾਨੀ। ਹਾਂਜੀ ਤਲਤ ਜੀ। ਜੀ ਮੈਂ ਕੁਝ ਥੋੜਾ ਬਹੁਤ ਕਹਿਣਾ ਚਾਹਾਂਗੀ ਸਮੀਨਾ ਜੀ ਦੀ ਕਹਾਣੀ ਦੇ ਹਵਾਲੇ ਨਾਲ, ਤੁਹਾਡੀ ਇਜਾਜ਼ਤ ਹੈ? ਜੀ ਪਲੀਜ਼। ਹਾਂਜੀ, ਸਮੀਨਾ ਅਸਮਾ ਜੀ ਤੁਹਾਨੂੰ ਇੱਕ ਕਹਾਣੀਕਾਰ ਦੇ ਤੌਰ ਤੇ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਇਸ ਤੋਂ ਪਹਿਲੇ ਅਸੀਂ ਤੁਹਾਡੀ ਸ਼ਾਇਰਾਨਾ ਐਬਿਲਿਟੀਜ਼ ਤੋਂ ਵਾਕਫ ਸੀ, ਤੇ ਜਿੱਥੋਂ ਤੱਕ ਮੈਂ ਇਹਨਾਂ ਦੀ ਸ਼ਾਇਰੀ ਪੜ੍ਹੀ ਹੈ ਸਮੀਨਾ ਅਸਮਾ ਦੀ, ਮੈਨੂੰ ਇੱਕ ਗੁੱਝੀ ਸ਼ਾਇਰਾ ਉਹਦੇ 'ਚ ਨਜ਼ਰ ਆਈ। ਲੇਕਿਨ ਕੁਝ ਕਹਾਣੀਆਂ ਪੜ੍ਹਨ ਦੇ ਹਵਾਲੇ ਨਾਲ, ਕਿਉਂਕਿ ਇਹਨਾਂ ਦੀ ਕਿਤਾਬ ਤੇ ਆਈ ਨਹੀਂ ਹੈ ਔਰ ਅਸੀਂ ਟਿਕਣਹਾਰ ਹੈ ਕਿ ਇਹਨਾਂ ਦੀ ਕਿਤਾਬ ਆਏ ਤੇ ਅਸੀਂ ਉਹ ਸਾਰੀ ਪੜ੍ਹੀਏ। ਕੁਝ ਕਹਾਣੀਆਂ ਮੈਂ ਇਹਨਾਂ ਦੀਆਂ ਜਿਹੜੀਆਂ ਆਲੇ ਦੁਆਲੇ ਮੈਗਜ਼ੀਨਸ ਵਿੱਚ ਛਪਦੀਆਂ ਰਹਿੰਦੀਆਂ ਨੇ ਉਹ ਪੜ੍ਹੀਆਂ ਨੇ। ਮੈਨੂੰ ਸਮੀਨਾ ਅਸਮਾ ਜਿਹੜੇ ਨਾ ਬੜੇ ਗੁੰਝਲਿਕ ਲੇਖਕ ਦੇ ਤੌਰ ਤੇ ਨਜ਼ਰ ਆਏ ਨੇ। ਸ਼ਾਇਰੀ ਜਿਹੜੀ ਹੈ ਉਹ ਮਹਿਸੂਸਾਤ ਦਾ ਨਾਮ ਹੈ, ਤੇ ਹਕੀਕਤਾਂ ਦੀ ਪਰਖ ਜਿਹੜੀ ਹੈ ਨਾ ਉਹ ਕਹਾਣੀਕਾਰ ਬਣਾਉਂਦੀ। ਜਦੋਂ ਮੈਂ ਇਹਨਾਂ ਦੀ ਸ਼ਾਇਰੀ ਪੜ੍ਹੀ ਤੇ ਮੈਨੂੰ ਉਹਦੇ ਵਿੱਚ ਇੱਕ ਧੀ, ਇੱਕ ਮਾਂ, ਇੱਕ ਪ੍ਰੇਮਿਕਾ, ਯਾਨੀ ਇੱਕ ਮੁਕੰਮਲ ਸਵਾਣੀ ਨਜ਼ਰ ਆਈ। ਤੇ ਹੁਣ ਜਦੋਂ ਮੈਂ ਉਹਨਾਂ ਦੀਆਂ ਕੁਝ ਕਹਾਣੀਆਂ ਪੜ੍ਹੀਆਂ ਤੇ ਉਹਦੇ ਵਿੱਚ ਮੈਨੂੰ ਇਹ ਹੋਰ ਮੈਚਿਓਰ ਤੇ ਇੱਕ ਹਕੀਕਤ ਪਸੰਦ ਔਰਤ ਦੇ ਤੌਰ ਤੇ ਨਜ਼ਰ ਆਏ ਨੇ। ਤੇ ਇਹਨਾਂ ਦੀ ਇਹ ਜਿਹੜੀ ਕਹਾਣੀ ਸਿਰਨਾਵਾਂ ਜਿਹਦਾ ਹੈ ਸ਼ਾਣੀ, ਇਹ ਮੈਂ ਪਹਿਲੇ ਵੀ ਪੜ੍ਹ ਚੁੱਕੀ ਹਾਂ। ਇਹਨਾਂ ਦੀ ਮੈਗਜ਼ੀਨ ਦੇ ਵਿੱਚ 12 ਮਾਰਚ ਛਪੀ ਸੀ 2023 ਵਿੱਚ। ਤੇ ਇਹਨਾਂ ਦਾ ਜਿਹੜਾ ਇਸ ਦਾ ਕਹਾਣੀ ਦਾ ਮੌਜੂ ਹੈ ਉਹ ਹਰਜਾਈਪਨ ਹੈ, ਔਰ ਸਬਜੈਕਟ ਵਾਈਜ਼ ਜਿਹੜਾ ਹੈ ਉਹ ਹਕੀਕਤ ਦੇ ਬਹੁਤ ਨੇੜੇ ਹੈ, ਬਹੁਤ ਹਸਾਸ ਹੈ, ਉਹਦੇ 'ਚ ਡੈਪਥ ਹੈ ਔਰ ਸੋਸਾਇਟਿਕ ਪ੍ਰੋਬਲਮਸ ਨਾਲ ਜੁੜਿਆ ਹੋਇਆ ਹੈ। ਹਰਜਾਈ ਸਵਾਣੀ ਹੋਏ ਜਾਂ ਬੰਦਾ, ਉਹਨੂੰ ਕੋਈ ਮਜ਼ਹਬ, ਕੋਈ ਸਮਾਜ ਕਬੂਲ ਨਹੀਂ ਕਰਦਾ, ਉਹਦਾ ਕੋਈ ਜਵਾਜ਼ ਜਾਂ ਉਹਦੀ ਕੋਈ ਮੰਤਕ ਨਹੀਂ ਮੰਨਦਾ। ਬਜ਼ਾਹਿਰ ਇੱਕ ਰਿਸ਼ਤੇ ਨਾਲ ਜੁੜੇ ਦੋ ਜੀ ਨਾਲ ਰਹਿੰਦਿਆਂ ਵੀ ਨਾਲ ਨਹੀਂ ਰਹਿੰਦੇ। ਇੱਕ ਘਰ ਨੂੰ, ਇੱਕ ਬਿਸਤਰ ਨੂੰ ਸ਼ੇਅਰ ਕਰਦਿਆਂ ਹੋਇਆਂ ਵੀ ਜ਼ਹਿਨੀ ਦੂਰੀ ਨਹੀਂ ਮਿਟਾ ਸਕਦੇ। ਆਪਣੇ ਰਿਸ਼ਤੇ ਨਾਲ ਮੁਖਲਿਸ ਨਾ ਹੋਣਾ ਹਰਜਾਈਪਨ ਕਹਿਲਾਂਦਾ ਹੈ।
ਮਰਕਜ਼ੀ ਪਾਤਰ ਸ਼ਾਣੀ ਤੇ ਉਹਦੇ ਨਾਲ ਜੁੜੇ ਹੋਏ 2 ਪਾਤਰ ਹੋਰ ਸਾਡੇ ਸਾਹਮਣੇ ਨੇ। ਜਿਹੜਾ ਮਰਕਜ਼ੀ ਪਾਤਰ ਹੈ ਸ਼ਾਣੀ ਦੇ ਨਾਂ ਨਾਲ, ਉਹ ਤੇ ਐਕਸਪੋਜ਼ ਹੈ ਤੇ ਉਹ ਕੀ ਕਰ ਰਹੀ ਹੈ, ਕਿਸ ਤਰ੍ਹਾਂ ਰਹਿੰਦੀ ਹੈ, ਉਹਦੀ ਰਹਿਤਲ ਜਿਹੜੀ ਹੈ ਸਭ ਕੁਝ ਦੱਸ ਰਹੀ ਹੈ। ਤੇ ਐਕਸਪੋਜ਼ ਪਾਤਰ ਦੇ ਨਾਲ ਜਿਹੜੇ 2 ਲੁਕੇ ਹੋਏ ਪਾਤਰ ਨੇ, ਇੱਕ ਸ਼ਾਣੀ ਦਾ ਬੰਦਾ ਤੇ ਇੱਕ ਸ਼ਾਣੀ ਦਾ ਪ੍ਰੇਮੀ ਅੱਛੂ, ਦੋਨੋਂ ਛੁਪੇ ਹੋਏ ਨੇ, ਸ਼ਾਣੀ ਦੇ ਅੰਦਰ ਛੁਪੇ ਹੋਏ ਨੇ। ਸੋਸਾਇਟਿਕ ਐਸਪੈਕਟ ਨਾਲ ਕਹਾਣੀ ਸਭ ਦੇ ਸਾਹਮਣੇ ਹੈ, ਪਰ ਮੈਂ ਇਹਨੂੰ ਕੁਝ ਸਾਈਕੋਲੋਜੀਕਲ ਐਸਪੈਕਟ ਦੇ ਹਵਾਲੇ ਨਾਲ ਇਹਨੂੰ ਐਕਸਪੋਜ਼ ਕਰਨ ਦੀ ਕੋਸ਼ਿਸ਼ ਕਰਾਂਗੀ। ਤਿੰਨੋਂ ਪਾਤਰ ਸਾਨੂੰ ਲੱਗਦੇ ਨੇ ਕਿ ਐਕਸਪੋਜ਼ ਨੇ। ਸਮੀਨਾ ਜੀ ਨੇ ਉਹਨਾਂ ਨੂੰ ਆਪਣੀ ਕਹਾਣੀ ਰਾਹੀਂ ਐਕਸਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਖੂਬਸੂਰਤ ਇਕਨੋਮਿਕਲੀ ਸਾਊਂਡ ਖੁਸ਼ਹਾਲ ਔਰਤ ਅਗਰ ਹਰਜਾਈ ਹੈ ਤੇ ਉਹਦੇ ਪਿੱਛੇ ਕੀ ਰੀਜ਼ਨਸ ਹੋ ਸਕਦੇ ਨੇ। ਜ਼ਾਹਿਰ ਤੇ ਹਰਜਾਈਪਨ ਦਾ ਕੋਈ ਜਵਾਬ ਸਮਝ ਨਹੀਂ ਆਉਂਦਾ। ਫਿਰ ਉਹ ਕਿਉਂ, ਸਵਾਲ ਦਾ ਜਵਾਬ ਸ਼ਾਇਦ ਇਹ ਹੈ ਕਿ ਉਹਦਾ ਸ਼ੌਹਰ ਉਹਦੇ ਨਾਲ ਨਹੀਂ ਰਹਿੰਦਾ, ਕਿ ਉਹਦੇ ਸ਼ੌਹਰ ਦੇ ਵਿੱਚ ਜਾਂ ਉਹਦੇ ਚ ਕੋਈ ਕਮੀ ਹੈ, ਕਮਜ਼ੋਰੀ ਹੈ ਤੇ ਜਿਹੜੀ ਬਜ਼ਾਹਿਰ ਤੇ ਨਜ਼ਰ ਨਹੀਂ ਆ ਰਹੀ, ਜਾਂ ਕੋਈ ਐਸੀ ਕਮੀ ਜਿਹੜੀ ਸ਼ਾਣੀ ਨੂੰ ਤੇ ਨਜ਼ਰ ਆ ਰਹੀ ਹੈ ਪਰ ਸਮਾਜ ਨੂੰ ਨਹੀਂ ਆ ਰਹੀ। ਇੱਕ ਸਵਾਲੀਆ ਨਿਸ਼ਾਨ ਹੈ ਕਿ ਇੱਕ ਸਵਾਣੀ ਦੇ ਹਰਜਾਈਪਨ ਦਾ ਤਾਲੁਕ ਉਸ ਬੰਦੇ ਦੇ ਐਟੀਟਿਊਡ ਨਾਲ ਜੁੜਿਆ ਹੋਇਆ ਹੈ, ਜਾਂ ਕਿਸੇ ਬੰਦੇ ਦੇ ਹਰਜਾਈਪਨ ਦਾ ਤਾਲੁਕ ਕਿਸੇ ਸਵਾਣੀ ਦੇ ਬਿਹੇਵੀਅਰ ਨਾਲ। ਮੈਂਟਲ ਕੰਪੈਟੇਬਿਲਿਟੀ ਦਾ ਨਾ ਹੋਣਾ ਵੀ ਇਸ ਦਾ ਸਬਬ ਹੋ ਸਕਦਾ ਹੈ, ਜਾਂ ਫਿਰ ਕਿਸੇ ਤੀਸਰੇ ਦੀ ਗੈਰ ਮਾਮੂਲੀ ਕਸ਼ਿਸ਼ ਹਰਜਾਈਪਨ ਦਾ ਜਵਾਬ ਹੋ ਸਕਦੀ ਹੈ। ਉਹ ਜ਼ਹਿਨੀ ਨਹੀਂ ਹੋ ਸਕਦੀ ਹੈ, ਜਿਸਮਾਨੀ ਨਹੀਂ ਹੋ ਸਕਦੀ ਹੈ, ਜਾਂ ਫਿਰ ਮੈਂਟਲ ਕੰਸੋਲੇਸ਼ਨ ਜਿਹਨੂੰ ਅਸੀਂ ਜ਼ਹਿਨੀ ਅਸੂਦਗੀ ਜਾਂ ਹਾਰਮਨੀ ਕਹਿੰਦੇ ਹਾਂ, ਜਿਸ ਤਰ੍ਹਾਂ ਕਿ ਇੱਕ ਕਾਲੇ ਕਲੂਟੇ ਮੁੰਡੇ ਤੋਂ ਸ਼ਾਣੀ ਨੂੰ ਮਿਲ ਰਹੀ ਹੈ, ਜਿਹੜੀ ਸਮਾਜ ਨੂੰ ਨਜ਼ਰ ਨਹੀਂ ਆ ਰਹੀ। ਇਸ ਦਾ ਪਾਤਰ ਜਿਹੜਾ ਪ੍ਰੇਮੀ ਹੈ ਅੱਛੂ, ਉਹ ਹੱਦ ਤੋਂ ਜ਼ਿਆਦਾ ਖੂਬਸੂਰਤ ਔਰਤ ਨੂੰ ਸੈਟਿਸਫਾਈਡ ਕਰ ਰਿਹਾ ਹੈ। ਉਹਦੀ ਪਰ ਉਹ ਬੜੀ ਘਰਵਾਲੀ ਨਾਲ ਜਿਹੜਾ ਘਰਵਾਲੀ ਲਈ ਹਰਜਾਈ ਹੈ, ਜਿਹੜੀ ਉਹਦੇ ਬੱਚਿਆਂ ਦੀ ਮਾਂ ਹੈ ਹੋਣ ਦੇ ਬਾਵਜੂਦ ਉਹਦੀ ਸਾਥੀ ਨਹੀਂ ਨਜ਼ਰ ਆਉਂਦੀ। ਹੋ ਸਕਦਾ ਹੈ ਕਿ ਉਹਦੀ ਜਿਹੜੀ ਅਟੈਚਮੈਂਟ ਹੈ ਉਹ ਵਕਤੀ ਹੋਵੇ, ਇਨਸੀਡੈਂਟਲ ਹੋਵੇ, ਜਾਂ ਉਹਦੀ ਖੂਬਸੂਰਤੀ ਤੋਂ ਅਟਰੈਕਸ਼ਨ ਉਹਦੀ ਹੋਵੇ। ਹੁਣ ਇਹ ਤਿੰਨਾਂ ਪਾਤਰਾਂ ਦਾ ਜਿਹੜਾ ਤਾਲਮੇਲ ਹੈ ਔਰ ਉਹਨਾਂ ਨਾਲ ਜੁੜੀਆਂ ਹਕੀਕਤਾਂ ਨੇ, ਔਰ ਜਿਹੜਾ ਉਹਦਾ ਕੰਪਲੈਕਸ ਹਿਊਮਨ ਨੇਚਰ, ਹਿਊਮਨ ਸਾਈਕੀ ਹੈ, ਹਿਊਮਨ ਨੇਚਰ ਹੈ, ਉਹਨੂੰ ਸਮੀਨਾ ਜੀ ਨੇ ਬੜੀਆਂ ਗੂੜੀਆਂ ਸੱਚਾਈਆਂ ਨਾਲ ਐਕਸਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਸ਼ਾਣੀ ਦੇ ਨਾਲ ਜਿਹੜੇ ਜੁੜੇ ਸਵਾਲ ਨੇ, ਸਮੀਨਾ ਜੀ ਨੇ ਉਹਨਾਂ ਨੂੰ ਆਖਰੀ 4 ਲਾਈਨਾਂ ਵਿੱਚ ਆਪ ਹੀ ਜਿਹੜਾ ਉਹਦਾ ਜਵਾਬ ਦੇ ਦਿੱਤਾ ਹੈ ਕਿ ਮੁਹੱਬਤ ਕਲਬੂਤ ਨਾਲ ਹੋ ਸਕਦੀ ਹੈ, ਪਰ ਇਸ਼ਕ ਜਿਹੜਾ ਹੈ ਨਾ ਉਹ ਰੂਹ ਨਾਲ ਹੁੰਦਾ ਹੈ। ਬਾਜ਼ ਔਕਾਤ ਰੂਹ ਦਾ ਰਿਸ਼ਤਾ ਕਲਬੂਤ ਤੋਂ ਅੱਗੇ ਨਿਕਲ ਜਾਂਦਾ ਹੈ। ਤੇ ਇਸ ਲਈ ਇਸ ਕਹਾਣੀ 'ਚ ਸਮੀਨਾ ਜੀ ਨੇ ਜਿਹੜੇ 3 ਪਾਤਰ ਉਹਨਾਂ ਨੂੰ ਐਕਸਪੋਜ਼ ਕੀਤਾ ਹੈ, ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੀ ਹਿਊਮਨ ਨੇਚਰ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੀ ਪਰਤਾਂ ਨੂੰ ਖੋਲਿਆ ਹੈ। ਇੱਕ ਸੱਚ ਜਿਹੜਾ ਝੂਠ ਦੇ ਅੰਦਰ 'ਚ ਛੁਪਿਆ ਹੋਇਆ ਹੈ, ਉਹਨੂੰ ਰਿਵੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਔਰਤ ਦਾ ਕਰੈਕਟਰ ਜਿਹੜਾ ਮੇਨ ਕਰੈਕਟਰ ਹੈ, ਉਹਦਾ ਇਨਰ ਕੌਨਫਲਿਕਟ ਜਿਹੜਾ ਹੈ ਉਹਦੇ ਐਗਜ਼ਿਸਟੈਂਸ ਨਾਲ ਜੁੜਿਆ ਹੈ, ਜਿਸ ਤਰ੍ਹਾਂ ਕਿ ਸਈਦ ਸਾਹਿਬ ਨੇ ਕਿਹਾ। ਇੱਕ ਬੰਦੇ ਦਾ ਗੈਰ ਮਾਮੂਲੀਪਨ ਜਿਹੜਾ ਕਿ ਉਹਦਾ ਸ਼ੌਹਰ ਦਾ ਕਰੈਕਟਰ ਹੈ, ਉਹਦਾ ਰੂਹ ਦੇ ਨਾਲ ਜੁੜਿਆ ਹੈ। ਤੇ ਇੱਕ ਨੌਜਵਾਨ ਮੁੰਡੇ ਦਾ ਇਮੈਚੁਰ ਲਾਊਬਾਲੀਪਨ, ਇਮੈਚੁਰ ਬਿਹੇਵੀਅਰ ਜਿਹੜਾ ਹੈ ਉਹ ਗੈਰ ਮਾਮੂਲੀ ਐਟੀਟਿਊਡ ਨਾਲ ਮੇਲ ਖਾਂਦਾ ਹੈ ਸ਼ਾਣੀ ਦੇ। ਹੁਣ ਸਮੀਨਾ ਜੀ ਦੀ ਕਾਮਯਾਬੀ ਇਸ ਕਹਾਣੀ ਦੇ ਰਾਹੀਂ ਸਾਨੂੰ ਇਹ ਨਜ਼ਰ ਆ ਰਹੀ ਹੈ ਕਿ ਕਿਸੇ ਵੀ ਮੈਲੋਡਰਾਮਾ ਜਾਂ ਸੈਂਟੀਮੈਂਟੈਲਿਟੀ ਨੂੰ ਅਵੋਇਡ ਕਰਦਿਆਂ ਹੋਇਆਂ ਉਹਨਾਂ ਨੇ ਹਿਊਮਨ ਨੇਚਰ ਨੂੰ ਕਿਸ ਤਰ੍ਹਾਂ ਐਕਸਪੋਜ਼ ਕੀਤਾ ਹੈ। ਔਰ ਇਹ ਬਾਕਮਾਲ ਹੈ ਕਿ ਇਨਸਾਨੀ ਨੇਚਰ ਨੂੰ ਉਹਦੀਆਂ ਕਮਜ਼ੋਰੀਆਂ ਦੇ ਨਾਲ ਐਕਸਪੋਜ਼ ਕਰਨਾ, ਔਰ ਜਦੋਂ ਇਨਸਾਨੀ ਫਿਤਰਤ ਨੂੰ ਅਸੀਂ ਕਮਜ਼ੋਰੀਆਂ ਦੇ ਨਾਲ ਪੇਸ਼ ਕਰਨੇ ਆ ਤਾਂ ਉਹ ਉੱਥੋਂ ਇੱਕ ਮਜ਼ਬੂਤ ਪਾਤਰ ਨੂੰ ਜਨਮ ਦਿੰਦੇ ਆ, ਯਾਨੀ ਕਮਜ਼ੋਰੀਆਂ ਤੋਂ ਹੀ ਇੱਕ ਮਜ਼ਬੂਤ ਪਾਤਰ ਨੂੰ ਜਨਮ ਦਿੱਤਾ ਜਾਂਦਾ ਹੈ। ਤੇ ਇਹਨਾਂ ਦੀ ਕਹਾਣੀ ਦੀ ਜਿਹੜੀ ਬੁਨਤ ਹੈ, ਅੱਖਰਾਂ ਦਾ ਖੂਬਸੂਰਤ ਚੁਣਾਵ ਹੋਇਆ ਹੈ, ਉਹ ਛੋਟੇ ਛੋਟੇ ਜੁਮਲਿਆਂ ਦੇ ਰਾਹੀਂ ਉਹਨਾਂ ਦਾ ਮੀਨਿੰਗਫੁਲ ਐਕਸਪ੍ਰੈਸ਼ਨਸ ਜਿਹੜਾ ਉਹ ਦਿੰਦੇ ਨੇ, ਉਹ ਮੈਨੂੰ ਬਹੁਤ ਖੂਬਸੂਰਤ ਲੱਗਾ ਹੈ ਔਰ ਬਹੁਤ ਇੰਪ੍ਰੈਸਿਵ ਹੈ, ਔਰ ਇਹਨਾਂ ਦੀ ਕਹਾਣੀ ਨੂੰ ਬਹੁਤ ਮੁਤਾਸਰਕੁਨ ਬਣਾਉਂਦਾ ਹੈ ਔਰ ਪੜ੍ਹਨ ਤੇ ਮਜਬੂਰ ਕਰਦਾ ਹੈ। ਤੇ ਮੈਨੂੰ ਸਮੀਨਾ ਜੀ ਦੀ ਇਹ ਕਹਾਣੀ ਪਹਿਲੇ ਵੀ ਮੈਂ ਪੜ੍ਹੀ ਸੀ, ਮੈਨੂੰ ਬਹੁਤ ਪਸੰਦ ਆਈ ਸੀ, ਔਰ ਮੈਂ ਦੁਬਾਰਾ ਸੁਣੀ ਹੈ, ਮੈਨੂੰ ਬੜਾ ਮਜ਼ਾ ਆਇਆ।
ਔਰ ਹੁਣ ਸਾਨੂੰ ਜਿਹੜੀ ਇਹਨਾਂ ਦੀ ਕਿਤਾਬ ਦੀ ਤਾਂਘ ਹੈ ਹੋਰ ਜ਼ਿਆਦਾ ਹੋ ਗਈ ਹੈ ਔਰ ਇਹ ਲਿਖਦੇ ਰਹਿਣ ਔਰ ਇਸ ਤਰ੍ਹਾਂ ਹੀ ਪਿਆਰੀਆਂ ਪਿਆਰੀਆਂ ਕਹਾਣੀਆਂ ਜਿਹੜੀਆਂ ਨੇ ਬੁਣਦੇ ਰਹਿਣ ਔਰ ਹਕੀਕਤਾਂ ਨੂੰ ਰਿਵੀਲ ਕਰਦੇ ਰਹਿਣ। ਮੈਂ ਤੁਹਾਨੂੰ ਸਮੀਨਾ ਅਸਮਾ ਸੱਚੀ ਬਹੁਤ ਮੁਬਾਰਕਬਾਦ ਪੇਸ਼ ਕਰਨੀ ਹੈ ਇੰਨੀ ਸੋਹਣੀ ਕਹਾਣੀ ਲਿਖਣ ਤੇ ਔਰ ਤੁਹਾਡੀ ਕਿਤਾਬ ਦਾ ਇੰਤਜ਼ਾਰ ਹੁਣ ਹੋਰ ਜ਼ਿਆਦਾ ਹੋ ਗਿਆ। ਬਹੁਤ ਸ਼ੁਕਰੀਆ। ਤਲਤ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਵੀ ਬਹੁਤ ਸੋਹਣੀ ਤਰ੍ਹਾਂ ਕਹਾਣੀਆਂ ਨੂੰ ਖੋਲਦੇ ਹੋ, ਮੈਨੂੰ ਹਮੇਸ਼ਾ ਉਡੀਕ ਰਹਿੰਦੀ ਹੈ ਕਿ ਤੁਸੀਂ ਕੀ ਕਹੋਗੇ। ਸੋ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਬੜੀ ਬਰੀਕੀ ਨਾਲ ਕਹਾਣੀ ਨੂੰ ਖੋਲਿਆ, ਬਹੁਤ ਮਿਹਰਬਾਨੀ। ਹਾਂਜੀ, ਹੋਰ ਕੌਣ? ਗੁਰਦਾਸ ਜੀ ਆਏ ਹੋਏ ਨੇ। ਗੁਰਦਾਸ ਜੀ ਪਲੀਜ਼ ਕੁਝ ਕਹੋਗੇ? ਸੁਹੇਲ ਸਾਹਿਬ। ਮੇਰੇ ਕਹਿਣ ਜੋਗੀ ਹਾਂਜੀ ਹਾਂਜੀ ਮੈਂ ਕਿ ਹਾਂਜੀ ਮੇਰੇ ਕਹਿਣ ਦੀ ਗੁਰਦਾਸ। ਕੋਈ ਗੱਲ ਨਹੀਂ ਮੈਂ ਕਿ ਮੇਰੇ ਕਹਿਣ ਦੀ ਕੋਈ ਗੱਲ ਨਹੀਂ ਹੈਗੀ, ਕਰਕੇ ਸਾਰਿਆਂ ਨੇ ਗੱਲਾਂ ਬਹੁਤ ਡੂੰਘੇ ਤੌਰ ਤੇ ਕਰ ਲਈਆਂ, ਪਰ ਸਮੀਨਾ ਦੀਆਂ ਕਹਾਣੀਆਂ ਲਿਖਤਾਂ ਸਾਰੀਆਂ ਡੂੰਘੀਆਂ ਹੁੰਦੀਆਂ ਤੇ ਗੱਲਾਂ ਭਾਵੇਂ ਜਿੰਨਾ ਮਰਜ਼ੀ ਚਿਰ ਆਪਾਂ ਕਰੀ ਜਾਈਏ, ਭਾਵੇਂ 3 ਘੰਟੇ ਆਪਾਂ ਕਰੀ ਜਾਈਏ, ਤੇ ਜਿਹੜੀ ਸ਼ਬਦਾਵਲੀ ਹੁੰਦੀ ਹੈ, ਜਿਹੜੀ ਸਤਰਾਂ ਨਿਕਲਦੀਆਂ ਇਹਦੇ ਚੋਂ ਸਾਰੀਆਂ ਹੁਣ ਗੱਲਾਂ ਕਰ ਤਾਂ ਲਈਆਂ ਹਨ। ਤੇ ਜੇ ਹੋਰ ਇੱਕ ਵਾਰੀ ਫੇਰ ਕਹਾਣੀ ਸੁਣ ਲਈ ਹੈ ਨਾ, ਆਪਾਂ ਕੋਈ ਹੋਰ ਪਾਰਟ ਵਿੱਚੋਂ ਕੱਢ ਲੈਣੀ ਹੈ, ਪਰ ਸਮਾਜਿਕ ਪੱਖ ਤੋਂ ਜੋ ਅੰਦਰਲੀਆਂ ਗੱਲਾਂ ਹੈਗੀਆਂ ਉਹ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਨਾ ਉਹ ਕੱਢ ਲਿਆਉਂਦੇ ਆ। ਤੇ ਬਾਕੀ ਸਾਰੇ ਨੇ ਗੱਲਾਂ ਹੁਣ ਕਰ ਲਈਆਂ ਤੇ ਵੈਰੀ ਵੈਲ ਡਨ, ਤੇ ਕਿਤਾਬ ਨਿਕਲੂਗੀ ਤੇ ਆਪਾਂ ਵੀ ਪੜਾਂਗੇ। ਠੀਕ ਹੈ, ਥੈਂਕ ਯੂ ਗੁਰਦਾਸ ਜੀ। ਅਮਰ ਜੀ ਤੁਸੀਂ ਕੁਝ ਕਹੋਗੇ? ਅਮਰ ਜੀ ਹੈਲੋ। ਹਾਂਜੀ, ਤੁਸੀਂ ਕੁਝ ਕਹੋਗੇ? ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ ਜੀ, ਆਵਾਜ਼ ਆ ਰਹੀ? ਹਾਂਜੀ ਹਾਂਜੀ ਆ ਰਹੀ ਹੈ। ਨਹੀਂ ਬਹੁਤ ਬੜੀ, ਮੈਂ ਤੇ ਪਹਿਲੀ ਵਾਰੀ ਸੁਣ ਰਿਹਾ ਕਹਾਣੀ ਔਰ ਮੈਨੂੰ ਬੜਾ ਇੰਪ੍ਰੈਸ ਕੀਤਾ ਇਸ ਚੀਜ਼ ਨੇ ਕਿ ਨੰਬਰ 1 ਇੱਕ ਸ਼ਾਰਟ ਐਂਡ ਕੰਪੈਕਟ ਔਰ ਇੰਨੀ ਜ਼ਿਆਦਾ ਵਿੱਚ ਲਫ਼ਜ਼ਾਲੀ ਵਧੀਆ ਯੂਜ਼ ਕੀਤੀ ਆ, ਪੋਇਟੀਕਲ ਲਫ਼ਜ਼ਾਲੀ, ਲਿਰਿਕਲ ਲਫ਼ਜ਼ਾਲੀ ਜਿਹੜੀ ਯੂਜ਼ ਕੀਤੀ ਆ ਉਹ ਬੜੀ ਇੰਪ੍ਰੈਸਿਵ ਹੈ। ਮੈਨੂੰ ਇਸ ਕਹਾਣੀ ਨੂੰ ਦੁਬਾਰਾ ਫਿਰ ਪੜ੍ਹਨਾ ਪਏਗਾ, ਪਰ ਜਿਹੜੀ ਆਊਟਰਾਈਟ ਸਟ੍ਰਾਈਕ ਮੈਨੂੰ ਕੀਤੀ ਆ ਕਿ ਕੁਦਰਤ ਨੇ ਜੋ ਇੱਕ ਔਰਤ ਨੂੰ ਹੁਸਨ ਦਿੱਤਾ, ਬਿਊਟੀ ਦਿੱਤੀ ਹੈ, ਉਹਦੇ ਨਾਲ ਸਮਾਜ ਵਿੱਚ ਰਹਿ ਕੇ ਔਰ ਕਿੰਨੀਆਂ ਪ੍ਰੋਬਲਮਸ ਹੁੰਦੀਆਂ ਨੇ, ਔਰ ਦੂਸਰਾ ਕੁਦਰਤ ਨੇ ਹੀ ਉਸ ਨੂੰ ਪਿਆਰ, ਮੁਹੱਬਤ ਔਰ ਲਵ ਵੀ ਦਿੱਤਾ। ਉਹਦੇ ਵਿੱਚ ਸਮਾਜ ਕਿੰਨੇ ਫੁਲਫਿਲ ਕਰਨ ਲਈ ਕਿੰਨੇ ਬੈਰੀਅਰਸ ਔਰ ਕਿੰਨੀਆਂ ਪ੍ਰੋਬਲਮਸ ਜਾਂ ਸੁਸਾਇਟੀ ਨੇ ਕ੍ਰੀਏਟ ਕੀਤੀਆਂ, ਇਸ ਕਰਕੇ ਉਹਦੇ ਵਿੱਚ ਕੰਪਲੈਕਸਿਟੀਜ਼ ਜਿਹੜੀਆਂ ਆਈਆਂ ਉਹ ਸਾਰੀਆਂ ਇਹਨਾਂ ਨੇ ਛੋਟੀ ਜਿਹੀ ਇੱਕ ਕਹਾਣੀ ਦੇ ਵਿੱਚ ਹੀ ਇਹ ਦੱਸ ਦਿੱਤੀਆਂ। ਮੈਨੂੰ ਬੜਾ ਮਜ਼ਾ ਆਇਆ। ਔਰ ਵੱਡੀ ਗੱਲ ਜਿਹੜੀ ਆ ਕਿ ਕੁਦਰਤ ਨੇ ਦੇਖਿਆ ਜਾਏ ਤੇ ਬਿਊਟੀ ਦਿੰਦਿਆਂ ਤੇ ਪਿਆਰ ਮੁਹੱਬਤ ਦਿੰਦਿਆਂ ਕੋਈ ਕਿਸੇ ਕਿਸਮ ਦਾ ਵਿਤਕਰਾ ਨਹੀਂ, ਲੋਕਾਂ ਵਿੱਚ ਪਿਆਰ ਔਰ ਮੁਹੱਬਤ ਹੀ ਐਸੀ ਚੀਜ਼ ਹੈ ਜਿਹੜੀ ਹਰ ਇੱਕ ਨੂੰ ਬਰਾਬਰ ਰੱਖਦੀ ਹੈ। ਅਮੀਰੀ, ਗਰੀਬੀ ਤੇ ਸਭ ਤਰ੍ਹਾਂ ਦੇ ਪ੍ਰੋਫੈਸ਼ਨਲ ਤੇ ਨਾਨ ਪ੍ਰੋਫੈਸ਼ਨਲ, ਇੱਕ ਪਿਆਰ ਔਰ ਮੁਹੱਬਤ ਹੀ ਹੈ ਜਿਹੜਾ ਸਾਰਿਆਂ ਨੂੰ ਲੈਵਲ ਆਊਟ ਕਰਦੀ ਹੈ। ਔਰ ਇਹਦੀ ਵੀ ਐਗਜ਼ਾਮਪਲ ਇਹਦੇ ਵਿੱਚ ਬਾਰ-ਬਾਰ ਮਿਲਦੀ ਆ। ਕੋਈ ਕੁਛ ਕਰ ਰਿਹਾ, ਕੋਈ ਸੋਹਣਾ ਆ, ਕੋਈ ਘੱਟ ਸੋਹਣਾ ਆ, ਕੋਈ ਗਰੀਬ ਹੈ, ਸੋਸ਼ਲ ਕੀ ਗੱਲਾਂ ਕਰਦੇ ਨੇ। ਮੇਰਾ ਖਿਆਲ ਇਹ ਔਰਤ ਦੀ ਔਰ ਕੁਦਰਤ ਦੀ ਜਿਹੜੀ ਦੇਣ ਹੈ ਇੱਕ ਔਰਤ ਨੂੰ, ਉਹਦੇ ਉੱਤੇ ਤਬਸਰਾ ਮਤਲਬ ਇਹਨਾਂ ਨੇ ਕਹਾਣੀ ਲਿਖੀ ਆ। ਬੜੇ ਇਮੋਸ਼ਨਸ ਨੇ, ਡੀਪ ਨੇ। ਦੁਬਾਰਾ ਪੜਾਂਗੇ ਫਿਰ ਹੋਰ ਗੱਲਾਂ ਕਰਾਂਗੇ ਬਾਅਦ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ, ਬਹੁਤ ਬੜੀਆ ਕਹਾਣੀ ਸੀ। ਸ਼ੁਕਰੀਆ ਅਮਰ ਜੀ, ਬੜੀ ਮਿਹਰਬਾਨੀ। ਤੇ ਹਾਂਜੀ ਸੁਹੇਲ ਸਾਹਿਬ ਪਲੀਜ਼ ਕੁਝ ਕਹਿਣਾ ਚਾਹੋਗੇ? ਜੀ ਪਹਿਲੇ ਤੇ ਬਹੁਤ ਸ਼ੁਕਰੀਆ, ਤੇ ਦੂਸਰਾ ਇਹ ਹੈ ਕਿ ਮੈਂ ਨਿੱਕਾ ਜਿਹਾ ਬੰਦਾ, ਮੈਨੂੰ ਕੋਈ ਐਡੀ ਸਮਝ ਨਹੀਂ ਹੈ, ਤੇ ਕਹਾਣੀ ਦੇ ਜਿਹੜੇ ਗੱਲ ਹੋ ਚੁੱਕੀ ਹੈ, ਮੇਰੇ ਖਿਆਲ ਪਿੱਛੇ ਕੋਈ ਪੱਖ ਨਹੀਂ ਰਹਿ ਗਿਆ ਕਹਾਣੀ ਦਾ ਜਿਹਦੇ ਤੇ ਕੋਈ ਗੱਲ ਕੀਤੀ ਜਾ ਸਕੇ। ਤੇ ਬਹੁਤ ਹੀ ਚੰਗੀ ਲੱਗੀ ਕਹਾਣੀ। ਪਹਿਲੇ ਮੈਂ ਸਮੀਨਾ ਮੈਮ ਦੀਆਂ ਨਜ਼ਮਾਂ ਦੇ ਪਰਾਗੇ ਪੜ੍ਹੇ ਨੇ, ਆਦਨ ਫੇਰਾ ਬਾਤ ਕੋਈ ਲਾਟ ਨਹੀਂ ਮਾਣੀ, ਤੇ ਅੱਜ ਕਹਾਣੀ ਪਹਿਲੀ ਵਾਰ ਸੁਣੀ ਹੈ ਤੇ ਬੜਾ ਹੀ ਇੱਕ ਝਟਕਾ ਜਿਹਾ ਲੱਗਿਆ ਕਹਾਣੀ ਸੁਣ ਕੇ। ਤੇ ਬੜਾ ਹੀ ਸੈਂਸਿਟਿਵ ਜਿਹੜਾ ਹੈ ਉਹ ਮੌਜੂ ਹੈ, ਤੇ ਲੇਕਿਨ ਉਹਨੂੰ ਜਿਵੇਂ ਹੁਣ ਕੋਈ ਇੱਕ ਖਾਸ ਟ੍ਰੈਂਡ ਚੱਲਿਆ ਹੋਇਆ ਕਿ ਉਹਨੂੰ ਬੋਲਡਨੈਸ ਆ ਜਾਂਦੀ ਹੈ ਬਾਅਦ ਦਫਾ, ਜਾਂ ਕੋਈ ਅਜੇ ਸਖਤ ਲਫ਼ਜ਼ ਆ ਜਾਂਦੇ ਨੇ, ਜਾਂ ਐਸਾ ਕੋਈ ਸਖਤ ਜਿਹੜਾ ਹੈ ਫਿਕਰਾ ਆ ਜਾਂਦਾ ਹੈ, ਤੇ ਉਹਨੂੰ ਸਮੀਨਾ ਜੀ ਨੇ ਬੜਾ ਹੀ ਕੰਟਰੋਲ ਕਰਕੇ ਲਿਖਿਆ ਹੈ।
ਤੇ ਬੜੀ ਹੀ ਸੋਹਣੀ ਤੇ ਬਰਵੀਂ ਕਹਾਣੀ ਹੈ ਤੇ ਮੈਂ ਬਾਕੀ ਬਹੁਤ ਹੀ ਇੰਪ੍ਰੈਸ ਹੋਇਆ ਤੇ ਬੜਾ ਹੀ ਚੰਗਾ ਲੱਗਿਆ ਕਹਾਣੀ ਸੁਣ ਕੇ ਤੇ ਮੈਂ ਬਹੁਤ ਸ਼ੁਕਰੀਆ ਸਭ ਦਾ ਤੇ ਸਮੀਨਾ ਜੀ ਨੂੰ ਮੁਬਾਰਕਬਾਦ ਤੇ ਕਹਾਣੀਆਂ ਦੇ ਪਰਾਗੇ ਦਾ ਇੰਤਜ਼ਾਰ ਰਹੇਗਾ ਜੀ। ਬਹੁਤ ਸ਼ੁਕਰੀਆ। ਸੁਹੇਲ ਜੀ ਬਹੁਤ ਮਿਹਰਬਾਨੀ। ਤੁਸੀਂ ਸਾਡੀ ਸੰਗਤ ਚ ਆਂਦੇ ਰਿਹਾ ਕਰੋ। ਬੜਾ ਅੱਛਾ ਲੱਗਾ ਤੁਹਾਨੂੰ ਤੁਹਾਡੀਆਂ ਗੱਲਾਂ ਸੁਣ ਕੇ। ਹਾਂ ਲੇਜ਼ੀਆ ਜੀ ਤੁਸੀਂ ਕੁਝ ਬੋਲਣਾ ਚਾਹੋਗੇ? ਹਾਂਜੀ, ਮੇਰੀ ਆਵਾਜ਼ ਆ ਰਹੀ? ਹਾਂਜੀ, ਬੜੀ ਵਧੀਆ ਆ ਰਹੀ ਹੈ। ਹਾਂਜੀ ਮੈਂ ਬਸ ਥੋੜਾ ਜਿਹਾ ਇਹ ਕਹਿਣਾ ਚਾਹਾਂਗੀ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਸਮਾਜ ਦੇ ਵਿੱਚ ਅਸੀਂ ਤੁਸੀਂ ਸਾਰੇ ਲੋਕ ਰਹਿ ਰਹੇ ਹਾਂ, ਅਸੀਂ ਸਮਾਜ ਨੂੰ ਦੇਖਦੇ ਜ਼ਰੂਰ ਹਾਂ ਪਰ ਉਹਨੂੰ ਨੀਝ ਨਾਲ ਅਸੀਂ ਕਦੇ ਨਹੀਂ ਦੇਖਦੇ। ਉਸ ਨੀਝ ਨਾਲ ਬੇਸਿਕਲੀ ਜਿਹਦੇ ਨਾਲ ਇੱਕ ਰਾਈਟਰ ਦੇਖਦਾ ਹੈ, ਕਿਉਂਕਿ ਇੱਕ ਰਾਈਟਰ ਦੀ ਜਿਹੜੀ ਅੱਖ ਹੈ ਉਹ ਉਸ ਬਰੀਕ ਤੰਦ ਨੂੰ ਪਕੜਦੀ ਏ ਜਿਹੜੀ ਕਿ ਸ਼ਾਇਦ ਇੱਕ ਆਮ ਪਰਸਨ ਨਹੀਂ ਦੇਖ ਸਕਦਾ। ਔਰ ਇਸ ਸਟੋਰੀ ਦੇ ਵਿੱਚ ਅਸੀਂ ਅਗਰ ਮੈਂ ਕਹਾਣੀ ਦੇ ਬੇਸਿਕ ਸਟਰਕਚਰ ਤੋਂ ਲੈ ਕੇ ਉਹਦੀ ਵੋਕੈਬਲਰੀ, ਉਹਦਾ ਜਿਹੜਾ ਇੱਕ ਸੈਂਟੈਂਸ ਸਟਰਕਚਰ ਹੈ, ਉਹਦਾ ਫਲੋਇੰਗ ਹੈ, ਔਰ ਉਹਦੇ ਵਿੱਚ ਜਿੰਨੀਆਂ ਵੀ ਡਾਇਮੈਂਸ਼ਨਸ ਸਟੋਰੀ ਦੀਆਂ ਸਾਡੇ ਸਾਹਮਣੇ ਮੈਡਮ ਨੇ ਰੱਖੀਆਂ ਨੇ, ਮੇਰੇ ਖਿਆਲ ਨਾਲ ਕਿ ਉਹਨਾਂ ਨੇ ਇੱਕ ਸਿੰਪਲਸਿਟੀ ਦੇ ਵਿੱਚ ਤਾਂ ਕੀਤਾ ਹੀ ਹੈ, ਪਰ ਜਿਹੜੀ ਚੀਜ਼ ਜਿੰਨੀ ਜ਼ਿਆਦਾ ਸਿੰਪਲ ਹੁੰਦੀ ਹੈ ਉਹਨੂੰ ਸਮਝਣਾ ਔਰ ਉਹਦੀ ਡੈਪਥ ਦੇ ਵਿੱਚ ਜਾਣਾ ਓਨਾ ਹੀ ਜ਼ਿਆਦਾ ਡਿਫਿਕਲਟ ਹੁੰਦਾ ਹੈ। ਔਰ ਕਹਾਣੀ ਦੇ ਵਿੱਚ ਜਿਹੜਾ ਇੱਕ ਵੈਸੇ ਤਾਂ ਸਾਰਾ ਰੈਪੀਟੀਸ਼ਨ ਹੀ ਹੈ ਜਿੰਨਾ ਅਸੀਂ ਡਿਸਕਸ ਕਰ ਰਹੇ ਸੀਗੇ, ਔਰ ਉਹਦੇ ਵਿੱਚ ਇੱਕ ਚੀਜ਼ ਜਿਹੜਾ ਹੈ ਕਿ ਜਦੋਂ ਅਸੀਂ ਕਹਾਣੀ ਦਾ ਨੈਰੇਟਿਵ ਦੇਖਦੇ ਹਾਂ, ਉਹਦੀ ਜਿਹੜਾ ਇੱਕ ਬਿਰਤਾਂਤ ਦੇਖਦੇ ਹਾਂ, ਜਾਂ ਮੈਡਮ ਦੀ ਜਿਹੜੀ ਇੱਕ ਕ੍ਰੀਏਟਿਵਿਟੀ ਹੈ, ਸਿਰਜਣਕਾਰੀ ਹੈ, ਉਹਨਾਂ ਦੀ ਜਿਹੜੀ ਪ੍ਰਤਿਭਾ ਆ, ਰਾਈਟਿੰਗ ਸਕਿੱਲ ਹੈ, ਉਹਦੇ ਵਿੱਚ ਉਹਨਾਂ ਨੇ ਸਿਚੁਏਸ਼ਨ ਦਿਖਾਈ ਹੈ, ਬਟ ਕਿਸੇ ਵੀ ਰਾਈਟਰ ਦੇ ਵਿੱਚ ਕਿਸੇ ਵੀ ਕਰੈਕਟਰ ਦੇ ਵਿੱਚ ਕਿਧਰੇ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਕਾਣ ਨਜ਼ਰ ਨਹੀਂ ਆਉਂਦੀ। ਹਰ ਕਰੈਕਟਰ ਜਿੱਥੇ ਮੈਡਮ ਨੇ ਉਹਨਾਂ ਨੂੰ ਆਪਣੇ ਅਕੋਰਡਿੰਗ ਬਿਠਾਇਆ, ਉਹਨਾਂ ਦਾ ਡਾਇਲੋਗ, ਉਹਨਾਂ ਦਾ ਐਕਸ਼ਨ, ਉਹਨਾਂ ਦਾ ਰਿਐਕਸ਼ਨ, ਉਹ ਸਾਰੇ ਦਾ ਸਾਰਾ ਉਹ ਪਾਤਰ ਜਿਹੜਾ ਹੈ ਉਹਦੀਆਂ ਘਟਨਾਵਾਂ ਦੇ ਵਿੱਚੋਂ ਆ ਰਿਹਾ। ਉਹ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਜਿਵੇਂ ਉਹਨਾਂ ਦੇ ਉੱਪਰ ਰਾਈਟਰ ਜਿਹੜਾ ਹੈ ਉਹ ਜ਼ਬਰੀ ਥੋਪ ਰਿਹਾ ਹੁੰਦਾ। ਤੇ ਜਦੋਂ ਉਹ ਚੀਜ਼ਾਂ ਘਟਨਾਵਾਂ ਦੇ ਵਿੱਚੋਂ ਨਿਕਲਦੀਆਂ ਐਜ਼ ਏ ਇਨਸੀਡੈਂਟ ਦੀ ਫਾਰਮ ਦੇ ਵਿੱਚ, ਉਹਦੇ ਨਾਲ ਇਹ ਹੁੰਦਾ ਹੈ ਕਿ ਉਹਦੇ ਵਿੱਚ ਕਦੇ ਵੀ ਇਨਸਾਨ ਜਿਹੜਾ ਹੈ, ਕਰੈਕਟਰ ਕਦੇ ਵੀ, ਪਾਤਰ ਕਦੇ ਵੀ ਉਹਦੇ ਵਿੱਚ ਜਿਹੜਾ ਹੈਗਾ ਉਹ ਗਲਤ ਨਹੀਂ ਹੁੰਦਾ, ਸਿਚੁਏਸ਼ਨਲ ਵੀ ਗਲਤ ਨਹੀਂ ਹੁੰਦਾ, ਮੋਮੈਂਟਰੀ ਵੀ ਗਲਤ ਨਹੀਂ ਹੁੰਦਾ। ਗਲਤ ਹੁੰਦੀ ਹੈ ਜਿਹੜੀ ਸਾਡੀ ਵਿਵਸਥਾ ਦੇ ਵਿੱਚ ਕਾਣ ਪਈ ਹੋਈ ਹੈ, ਔਰ ਉਹ ਵਿਵਸਥਾ ਵਿਚਲੀ ਜਿਹੜੀ ਕਾਣ ਹੈ ਉਹ ਐਸੀ ਹੈ ਕਿ ਉਹ ਬੰਦੇ ਨੂੰ ਉਸ ਤਰ੍ਹਾਂ ਦਾ ਬਣਨ ਲਈ ਮਜਬੂਰ ਕਰਦੀ ਹੈ। ਔਰ ਇਹ ਸਾਰੀਆਂ ਚੀਜ਼ਾਂ ਉਹਨਾਂ ਦੀ ਇਸ ਸਟੋਰੀ ਦੇ ਵਿੱਚ ਸਾਡਾ ਜਿੰਨਾ ਕਲਾਸਿਕ ਲਿਟਰੇਚਰ ਹੈ ਉਹਦੇ ਵਿੱਚ ਵੀ ਨਜ਼ਰੀ ਆਉਂਦੀਆਂ ਨੇ, ਉਹ ਵੀ ਝਲਕ ਮਿਲਦੀ ਹੈ। ਔਰ ਪਲੱਸ ਜੋ ਸਾਡਾ ਅੱਜ ਵਰਲਡ ਵਾਈਜ਼ਲੀ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਰਿਸ਼ਤਿਆਂ ਦੀ ਟੁੱਟ ਭੱਜ ਹੋ ਰਹੀ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਹੋਵੇ, ਆਊਟਰ ਰਿਲੇਸ਼ਨਸ਼ਿਪ ਹੋਵੇ, ਇਨਰ ਹੋਵੇ, ਵਾਟ ਐਵਰ ਐਨੀਥਿੰਗ, ਬਟ ਉਹ ਸਾਰੇ ਦਾ ਸਾਰਾ ਜਿਹੜਾ ਇੱਕ ਸਿਸਟਮ ਹੈ, ਸਿਸਟਮ ਦੇ ਵਿੱਚ ਜਿਵੇਂ ਬੰਦਾ ਪਿਸ ਰਿਹਾ, ਜਿਵੇਂ ਉਹਦਾ ਇੱਕ ਸ਼ੋਸ਼ਣ ਹੋ ਰਿਹਾ ਕਿਸੇ ਵੀ ਫੀਲਡ ਦੇ ਵਿੱਚ, ਕੋਈ ਫੀਲਡ ਆਈ ਥਿੰਕ ਅੱਜ ਦੇ ਟਾਈਮ 'ਚ ਬਚੀ ਨਹੀਂ ਹੋਈ, ਉਹ ਸਾਰੇ ਦੀ ਸਾਰੀ ਮੈਡਮ ਨੇ ਜਿਹੜੀ ਚੋਟ ਕੀਤੀ ਹੈ ਉਹ ਸਾਰੀ ਸਿਸਟਮ ਤੇ ਹੈ। ਹਾਲਾਂਕਿ ਉਹਦੇ ਵਿੱਚ ਕੋਈ ਕਰੈਕਟਰ ਐਸਾ ਸਾਨੂੰ ਨਜ਼ਰ ਨਹੀਂ ਆਇਆ ਜਿਹਨੂੰ ਅਸੀਂ ਕ੍ਰਿਟਿਸਾਈਜ਼ ਕਰੀਏ, ਕਿਉਂਕਿ ਉਹ ਕ੍ਰਿਟਿਸਾਈਜ਼ ਵਾਲੀ ਜਿਹੜੀ ਇੱਕ ਸਿਚੁਏਸ਼ਨ ਹੈ ਉਹ ਬਣਦੀ ਨਹੀਂ ਹੈ, ਕਿਉਂਕਿ ਪਾਤਰ ਆਪਣੀਆਂ ਘਟਨਾਵਾਂ ਦੇ ਵਿੱਚੋਂ ਚੀਜ਼ ਹੈ। ਘਟਨਾਵਾਂ ਉਹੀ ਹੈ ਜੋ ਸਾਡੀ ਵਿਵਸਥਾ ਬਣੀ ਹੋਈ, ਜਿਹੜੀ ਗੱਲ ਸਹੀ ਸਾਹਿਬ ਨੇ ਵੀ ਕਹੀ ਸੀਗੀ, ਕਿਉਂਕਿ ਜਿਹੜਾ ਸਾਡਾ ਸੋਸ਼ੋ ਕਲਚਰਲ ਇਕਨੋਮਿਕਲ ਜਿੰਨੀਆਂ ਵੀ ਸਾਡੀਆਂ ਕੰਡੀਸ਼ਨਸ ਬਣਦੀਆਂ ਨੇ ਉਹ ਸਾਰੀਆਂ ਹੀ ਬੰਦੇ ਨੂੰ ਬਣਾ ਰਹੀਆਂ ਨੇ। ਔਰ ਉਹ ਉਹੀ ਚੀਜ਼ ਹੈ ਜਿਸ ਤਰ੍ਹਾਂ ਦਾ ਇੱਕ ਅਸੀਂ ਕਹਿੰਦੇ ਹਾਂ ਕਿ ਜਿਹੜਾ ਇੰਡਸਟਰੀਅਲ ਕਲਚਰ ਦੀ ਇੱਕ ਆਪਣੀ ਕਲਚਰ ਹੈ, ਉਹ ਜਿਹੜੀ ਕਲਚਰ ਇੰਡਸਟਰੀ ਪੈਦਾ ਹੋਈ ਹੈ ਉਹ ਸਾਰੀ ਦੀ ਸਾਰੀ ਇਸ ਸਟੋਰੀ ਦੇ ਵਿੱਚ ਤੁਹਾਨੂੰ ਡਾਇਲੈਕਟੀਕਲ ਮਟੀਰੀਅਲਿਸਟਿਕ ਤੋਂ ਲੈ ਕੇ ਹਿਸਟੋਰੀਕਲ ਪਰਸਪੈਕਟਿਵ ਤੋਂ ਲੈ ਕੇ ਉਹ ਸਾਰੀ ਉਹਦੇ ਵਿੱਚ ਨਜ਼ਰ ਆ ਰਹੀ ਹੈ।
ਔਰ ਮੈਡਮ ਦਾ ਕਮਾਲ ਇਹ ਹੈ ਕਿ ਉਹਨਾਂ ਨੇ ਜਿੰਨੀ ਸਾਦਗੀ ਦੇ ਨਾਲ ਇਹਨੂੰ ਪੇਸ਼ ਕੀਤਾ ਹੈ, ਹਾਲਾਂਕਿ ਸਮੱਸਿਆ ਉਸ ਤੋਂ ਕਿਤੇ ਵੱਧ ਕੇ ਉਹ ਕੰਪਲਿਕੇਟਡ ਹੈ, ਔਰ ਉਹਨਾਂ ਦੀ ਰਾਈਟਿੰਗ ਸਕਿੱਲ ਦਾ ਕਮਾਲ ਇਹੀ ਹੈ ਕਿ ਉਹਨਾਂ ਨੇ ਸਿੰਪਲਿਸਿਟੀ 'ਚ ਡਿਫਾਈਨ ਕੀਤਾ। ਔਰ ਮੈਂ ਆਈ ਥਿੰਕ ਸੈਕਿੰਡ ਇਹਨਾਂ ਦੀ ਇਹ ਸਟੋਰੀ ਹੈ ਜਿਹੜੀ ਮੈਂ ਸੁਣੀ ਹੈ। ਇੱਕ ਮੈਂ ਇਹਨਾਂ ਦੀ ਕਹਾਣੀ ਪਹਿਲਾਂ ਪੜ੍ਹੀ ਸੀ, ਉਹ ਵੀ ਬਹੁਤ ਅੱਛੀ ਸੀ। ਸੋ ਮੈਮ ਥੈਂਕ ਯੂ ਸੋ ਮਚ। ਮੈਂ ਇੰਨਾ ਹੀ ਕਹਿਣਾ ਸੀ ਜੀ, ਥੈਂਕ ਯੂ। ਬਹੁਤ ਬਹੁਤ ਸ਼ੁਕਰੀਆ ਲੇਜ਼ੀਆ ਜੀ, ਤੁਸੀਂ ਬਹੁਤ ਹੀ ਸੋਹਣਾ ਖੋਲਿਆ ਤੁਸੀਂ ਇਹਦਾ ਟੈਕਨੀਕਲ ਐਸਪੈਕਟ, ਇਹਨਾਂ ਦੀ ਬਾਕੀ ਇਮੋਸ਼ਨਲ ਔਰ ਸਾਰੀ ਸੋਸ਼ਲ ਕਲਚਰ ਦੇ ਬਾਰੇ ਸਾਰੇ ਬਹੁਤ ਅੱਛਾ ਖੋਲਿਆ। ਬੜੀ ਬੜੀ ਮਿਹਰਬਾਨੀ ਲੇਜ਼ੀਆ, ਅਪਰੀਸ਼ੀਏਟ ਇਟ। ਹਾਂਜੀ, ਹੋਰ ਕੌਣ ਨੇ ਜੀ? ਜ਼ੁਬੈਰ ਸਰ ਨੇ ਤੇ ਹਾਂ ਜ਼ੁਬੈਰ ਸਰ, ਤੁਸੀਂ ਕੁਝ ਕਹਿਣਾ ਚਾਹੋਗੇ? ਹਾਂ, ਕੁਝ ਕਹਿ ਰਹੇ ਸੀ? ਕੋਈ ਕੁਝ ਕਹਿ ਰਿਹਾ ਸੀ? ਨਹੀਂ, ਹਾਂਜੀ ਜ਼ੁਬੈਰ ਸਾਹਿਬ ਤੁਹਾਡੀ ਵਾਰੀ ਆ ਗਈ ਜੀ। ਬੀਬਾ ਜੀ, ਮੈਂ ਕਹਾਣੀ ਨਹੀਂ ਸੁਣੀ ਤੇ ਮੈਨੂੰ ਹੁਣ ਯਾਦ ਵੀ ਨਹੀਂ ਆ ਰਹੀ, ਜਿਹੜੀ ਮੈਂ ਪੜ੍ਹੀ ਵੀ ਹੋਈ ਸੀ। ਮੈਂ ਬੜਾ ਲੇਟ ਆਇਆ, ਮੇਰਾ ਇੰਟਰਨੈਟ ਕਨੈਕਟ ਨਹੀਂ ਹੋ ਸਕਿਆ। ਲੇਕਿਨ ਇਹ ਜਿਹੜਾ ਛਾਣੀ ਹੈ ਨਾ, ਛਾਣੀ ਜਿਹੜਾ ਲਫ਼ਜ਼ ਹੈ, ਇਹ ਸ਼ਾਹ ਸਾਹਿਬ, ਜਿਹੜਾ ਸ਼ਾਹ ਸਾਹਿਬ ਹੁੰਦੇ ਨੇ ਸਾਡੇ ਸੈਯਦ ਹਜ਼ਰਤ ਹੌਲੀ ਪ੍ਰੋਫਟ ਦੀ ਜਿਹੜੀ ਹੈ, ਜਿਹੜੀ ਕਾਸਟ ਹੈ, ਉਸ ਤੋਂ ਚੱਲਦੇ ਨੇ। ਇਹ ਬੜੀ ਰਿਸਪੈਕਟੇਬਲ ਲੇਡੀ ਹੈ ਛਾਣੀ ਜਿਹੜੀ ਹੈ, ਸ਼ੀ ਇਜ਼ ਅ ਵੈਰੀ ਰਿਸਪੈਕਟੇਬਲ ਲੇਡੀ। ਜਿਹੜੇ ਸ਼ਾਹ ਸਾਹਿਬ ਨੇ, ਇਹ ਉਹਨਾਂ ਦੀ ਵਾਈਫ ਨੂੰ ਛਾਣੀ ਕਿਹਾ ਜਾਂਦਾ, ਸ਼ਾਹ ਤੋਂ ਛਾਣੀ ਬਣਿਆ। ਬਾਕੀ ਜਿਹੜਾ ਮੈਂ ਕਹਾਣੀ ਨਹੀਂ ਸੁਣੀ, ਲਿਆ ਮੈਂ ਸਿਰਫ ਸੁਣ ਰਿਹਾ, ਬੜਾ ਮਜ਼ਾ ਆ ਰਿਹਾ ਮੈਨੂੰ, ਬੜਾ ਇੰਜੋਏ ਕਰ ਰਿਹਾ। ਇੱਕ ਇਹ ਵੀ ਸਟੇਟਸ ਹੈ ਕਿ ਤੁਸੀਂ ਬੋਲੋ ਨਾ ਤੇ ਸੁਣੋ ਵੀ, ਇਹਨੂੰ ਵੀ ਇੰਜੋਏ ਕਰਨਾ ਚਾਹੀਦਾ। ਨਹੀਂ, ਤੁਹਾਡੇ ਵਾਸਤੇ ਅਸੀਂ ਚਲੋ ਐਤਕੀ ਤੁਹਾਨੂੰ ਮਾਫੀ ਦੇਤੀ, ਪਰ ਇਹ ਅੱਗੇ ਤੋਂ ਨਹੀਂ ਇਹ ਚੱਲੇਗਾ ਤੁਹਾਡਾ ਕੰਮ। ਤੁਹਾਨੂੰ ਤਾਂ ਕੁਝ ਨਾ ਕੁਝ ਤੁਹਾਨੂੰ ਦੱਸਣਾ ਹੀ ਪਏਗਾ। ਨਹੀਂ, ਪਰ ਹਾਂ ਬਹੁਤ ਹੀ ਵਧੀਆ। ਕੋਈ ਹੋਰ ਸਾਹਿਬ ਕੁਝ ਗੱਲ ਕਰਨਾ ਚਾਹਣਗੇ ਜੀ? ਕੋਈ ਹੋਰ? ਸਾਰਿਆਂ ਨੇ ਗੱਲ ਕਰ ਲਈ? ਅਗਲੀ ਵਾਰ ਮੈਂ ਹਾਂਜੀ, ਅਗਲੀ ਵਾਰ ਮੈਂ ਵੀ ਲਿਸਨਰ ਹੋਵਾਂਗੀ। ਨਹੀਂ ਇਹ ਨਹੀਂ, ਇਹ ਜ਼ੁਬੈਰ ਸਾਹਿਬ ਨੇ ਗਲਤ ਇਹ ਸ਼ੁਰੂ ਕੀਤਾ ਹੈਗਾ ਸਿਸਟਮ। ਨਹੀਂ, ਬਿਲਕੁਲ ਵੀ ਨਹੀਂ, ਇਹ ਨਹੀਂ ਅਲਾਉ ਹੁੰਦਾ। ਨਹੀਂ, ਸਾਨੂੰ ਸਾਰਿਆਂ ਦੀ ਇਨਪੁਟ ਦੀ ਬੜੀ ਉਡੀਕ ਹੁੰਦੀ ਹੈ, ਔਰ ਸਪੈਸ਼ਲੀ ਜਿਹੜੇ ਲੇਖਕ ਨੇ ਉਹਨਾਂ ਨੂੰ ਤਾਂ ਬਹੁਤ ਹੀ ਉਡੀਕ ਹੁੰਦੀ ਹੈ ਲੋਕਾਂ ਦੀ, ਸਾਰੇ ਜਿਹੜੇ ਸੁਣਨ ਵਾਲੇ ਉਹਨਾਂ ਦੀ ਇਨਪੁਟ ਦੀ। ਹਾਂਜੀ, ਬਹੁਤ ਹੀ ਸੋਹਣੀ ਕਹਾਣੀ ਤੁਸੀਂ ਸਮੀਨਾ ਜੀ ਲਿਖੀ ਹੈ, ਐਂਡ ਸਾਰਿਆਂ ਨੇ ਬਹੁਤ ਪਸੰਦ ਕੀਤੀ। ਦੇਖੋ ਕਿੰਨੀ ਸੋਹਣੀ ਉਹਦੇ ਉੱਤੇ ਗੱਲਬਾਤ ਹੋਈ ਹੈ। ਔਰ ਜਿਸ ਤਰ੍ਹਾਂ ਵਾਕਈ ਜਿਸ ਤਰ੍ਹਾਂ ਤੁਸੀਂ ਲਿਖਿਆ ਨਾ, ਹਰ ਜਿਹੜਾ ਕੈਰੈਕਟਰ ਹੈਗਾ ਆ, ਉਹ ਜੋ ਆਪਣੀ ਗੱਲ ਕਹਿ ਰਿਹਾ ਉਹ ਜਸਟੀਫਾਈਡ ਹੈ ਆਪਣੀ ਜਗ੍ਹਾ ਤੇ। ਸਾਰਾ ਹਰ ਬੰਦਾ ਆਪਣੀ ਗੱਲ ਜਿਹੜੀ ਕਰ ਰਿਹਾ ਉਹ ਜਸਟੀਫਾਈਡ ਹੈ, ਜੋ ਵੀ ਉਹ ਸੋਚ ਰਿਹਾ ਹੈਗਾ। ਐਂਡ ਤੁਸੀਂ ਜਿਹੜੀ ਇੱਕ ਹੋਰ ਇੱਕ ਵਿੱਚ ਥੋੜੀ ਜੀ ਸੈਂਟੈਂਸ ਵਿੱਚ ਪਾਇਆ ਸੀ ਕਿ ਜਿਸਮਾਨੀ ਜ਼ਰੂਰਤ ਪੂਰੀ ਨਹੀਂ ਹੋ ਸਕਦੀ, ਸੋ ਇਹ ਉਹਦੇ ਸ਼ਾਣੀ ਦੀ ਇਹ ਵੀ ਇਹਨਾਂ ਨੇ ਉਸ ਪੱਖੋਂ ਵੀ ਇਹ ਥੋੜਾ ਜਿਹਾ ਇਹਨਾਂ ਨੇ ਮੈਂਸ਼ਨ ਕੀਤਾ ਹੈਗਾ। ਔਰ ਜਿਹੜਾ ਇਹਨਾਂ ਦਾ ਉਹਦਾ ਹਸਬੈਂਡ ਹੈ ਕੈਰੈਕਟਰ ਹੈਗਾ, ਹੋ ਸਕਦਾ ਹੈਗਾ ਕਿ ਵੀ ਉਹਦੀ ਕੀ ਵਜ੍ਹਾ ਹੈ ਦੂਰ ਰਹਿਣ ਦੀ, ਉਹ ਸਾਨੂੰ ਸਾਰਿਆਂ ਨੂੰ ਅਸੀਂ ਆਪਣੇ ਆਪਣੇ ਮਨ 'ਚ ਜੋ ਵੀ ਸੋਚ ਰਹੇ ਹਾਂ, ਹੋ ਸਕਦਾ ਹੈ ਕਿ ਸ਼ਾਣੀ ਦੇ ਕਿ ਹੋਰ ਕੋਈ ਥਰਡ ਪਰਸਨ ਵੀ ਇਹਨਾਂ ਦੇ ਵਿੱਚ ਇਨਵੋਲਵਡ ਹੋਵੇ ਉਹਦੇ ਹਸਬੈਂਡ ਪੱਖੋਂ। ਸੋ ਵੀ ਡੋਂਟ ਨੋ ਕਿ ਵੀ ਸ਼ਾਣੀ ਸ਼ਾਇਦ ਬਦਲਾ ਵੀ ਲੈ ਸਕਦੀ ਹੈ ਜਾਂ ਜੋ ਵੀ ਅਸੀਂ ਕਈ ਪੱਖ ਸੋਚ ਸਕਦੇ ਹਾਂ। ਸੋ ਨਹੀਂ, ਪਰ ਦਿਸ ਇਜ਼ ਵੰਡਰਫੁਲ, ਬੜੀ ਸੋਹਣੀ ਖੁੱਲ ਕੇ ਗੱਲਬਾਤ ਹੋਈ ਹੈ। ਹੁਣ ਸਮੀਨਾ ਜੀ ਤੁਹਾਡੀ ਵਾਰੀ, ਤੁਸੀਂ ਕੁਝ ਹੋਰ ਚਾਨਣਾ ਪਾਣਾ ਚਾਹੋਗੇ ਆਪਣੀ ਕਹਾਣੀ ਬਾਰੇ? ਬਹੁਤ ਸ਼ੁਕਰੀਆ ਬੀਬਾ ਜੀ, ਔਰ ਸਾਰੇ ਦੋਸਤਾਂ ਦਾ, ਸਾਰੇ ਸੰਗਤੀਆਂ ਦਾ, ਜਿਨ੍ਹਾਂ ਨੇ ਬੜੇ ਖੂਬਸੂਰਤ ਤਰੀਕੇ ਨਾਲ ਉਹਦੇ ਤੇ ਚਾਨਣ ਪਾਇਆ ਹੈ, ਉਹਦੇ ਹਰ ਪਾਤਰ ਤੇ ਬੜੇ ਖੂਬਸੂਰਤ ਤਰੀਕੇ ਨਾਲ ਗੱਲ ਹੋਈ ਹੈ, ਖੁੱਲ ਕੇ ਹੋਈ ਹੈ। ਔਰ ਸਾਰੇ ਜਿਹੜੀ ਕਹਾਣੀ ਦੇ ਸਾਰੇ ਜਿਹੜੇ ਪਾਤਰ ਨੇ ਔਰ ਸਾਰੇ ਐਸਪੈਕਟਸ ਨੇ ਉਹਦੇ ਤੇ ਵੀ ਖੁੱਲ ਕੇ ਗੱਲਬਾਤ ਹੋਈ ਹੈ। ਤੇ ਬਾਕੀ ਇਹ ਹੁੰਦਾ ਹੈ ਕਿ ਕਹਾਣੀਕਾਰ ਜਾਂ ਲੇਖਕ ਤੇ ਲਿਖ ਦਿੰਦਾ ਹੈ, ਉਹਦੇ ਬਾਰੇ 'ਚ, ਔਰ ਮੇਰੇ ਖਿਆਲ 'ਚ ਜਿਹੜੀ ਲੇਖਕ ਦੀ ਕਾਮਯਾਬੀ ਹੁੰਦੀ ਹੈ ਉਹੀ ਹੁੰਦੀ ਹੈ ਕਿ ਉਸ ਲਿਖਤ ਬਾਰੇ ਜਾਂ ਉਸ ਕਹਾਣੀ ਬਾਰੇ ਗੱਲਬਾਤ ਹੋਏ, ਖੁੱਲ ਕੇ ਗੱਲਬਾਤ ਹੋਏ। ਉਹ ਵੀ ਗੱਲ ਹੋਵੇ ਜਿਹੜੀ ਉਹ ਲੇਖਕ ਨੇ ਨਹੀਂ ਵੀ ਸੋਚੀ ਹੋਈ, ਔਰ ਸੋਚਣ ਦੇ ਤੇ ਗੌਰ ਕਰਨ ਦੇ ਤੇ ਫਿਕਰ ਕਰਨ ਦੇ ਦਰਵਾਜ਼ੇ ਜਿਹੜੇ ਨੇ ਬੂਹੇ ਖੁੱਲਣ। ਇਹ ਮੇਰੇ ਖਿਆਲ 'ਚ ਇੱਕ ਲੇਖਕ ਦੀ ਕਾਮਯਾਬੀ ਵੀ ਹੁੰਦੀ ਹੈ ਔਰ ਲਿਖਤ ਦੀ ਵੀ ਕਾਮਯਾਬੀ ਹੁੰਦੀ ਹੈ ਕਿ ਅਸੀਂ ਉਹਦੇ ਡਿਫਰੈਂਟ ਜਿਹੜੇ ਜ਼ਾਵੀਏ ਨੇ ਉਸ ਕਹਾਣੀ ਦੇ
ਜਾਂ ਉਸ ਲਿਖਤ ਦੇ ਉਹਦੇ ਉੱਤੇ ਕਹਾਣੀਕਾਰ ਜਿਹੜਾ ਨਹੀਂ ਵੀ ਸੋਚ ਰਿਹਾ, ਉਹ ਜਿਹੜਾ ਸੁਣਨ ਵਾਲਾ ਹੈ ਉਹ ਸੋਚੇ ਔਰ ਗੌਰ ਕਰੇ ਔਰ ਫਿਕਰ ਕਰੇ। ਤੇ ਬਾਕੀ ਕਹਾਣੀ ਦੇ ਉੱਤੇ ਤੇ ਸਾਰੀ ਬਹਰਹਾਲ ਗੱਲਬਾਤ ਹੋ ਗਈ ਹੈ। ਤੇ ਮਜ਼ੀਦ ਕਿਉਂਕਿ ਮੇਰੀ ਜ਼ਿਆਦਾਤਰ ਇਹ ਹੁੰਦੀਆਂ ਨੇ ਕਿ ਮੇਰੀਆਂ ਕਹਾਣੀਆਂ ਸ਼ਾਰਟ ਨੇ, ਸ਼ਾਇਰੀ ਵੀ ਮੇਰੀ ਹੁੰਦੀ ਹੈ ਕਿ ਬਹੁਤ ਘੱਟ ਮੇਰੀਆਂ ਲੰਬੀਆਂ ਨਜ਼ਮਾਂ ਹੁੰਦੀਆਂ ਨੇ। ਮੈਂ ਸਮਝਦੀ ਹਾਂ ਕਿ ਮੇਰੀ ਸ਼ਾਇਦ ਮੇਰੀ ਉਹਦੇ ਵਿੱਚ ਹੈ ਕਿ ਮੈਂ ਸ਼ਾਰਟ ਤੋਂ ਸ਼ਾਰਟ ਲਿਖਣਾ ਚਾਹੁੰਦੀ ਹਾਂ। ਮਤਲਬ ਇੰਨਾ ਸ਼ਾਰਟ ਵੀ ਨਹੀਂ, ਲੇਕਿਨ ਇੰਨਾ ਜ਼ਿਆਦਾ ਵੀ ਨਾ ਹੋਵੇ ਕਿ ਪੜ੍ਹਨ ਵਾਲਾ ਜਿਹੜਾ ਹੈ ਉਹ ਬੋਰੀਅਤ ਮਹਿਸੂਸ ਕਰੇ। ਤੇ ਕਹਿੰਦੇ ਨੇ ਨਾ ਕੂਜ਼ੇ ਵਿੱਚ ਦਰਿਆ ਬੰਦ ਕਰਨਾ, ਬਲਕਿ ਬਿਲੀ ਜੀਤ ਜੀ ਦੀ ਗੱਲ ਮੈਨੂੰ ਬੜੀ ਚੰਗੀ ਲੱਗੀ ਸੀ ਕਿ ਉਹਨਾਂ ਨੇ ਕਿਹਾ ਸੀ ਤੁਸੀਂ ਬੜਾ ਘੱਟ ਲਿਖਿਆ ਹੈ, ਤੇ ਉਹਨਾਂ ਨੇ ਕਿਹਾ ਸੀ ਕਿ ਪ੍ਰਸ਼ਾਦ ਹਮੇਸ਼ਾ ਥੋੜਾ ਹੀ ਹੁੰਦਾ ਹੈ। ਤੇ ਬਹਰਹਾਲ ਜਿਹੜੀ ਕਹਾਣੀ ਹੈ ਮੈਨੂੰ ਬੜਾ ਅੱਛਾ ਲੱਗਿਆ ਹੈ ਕਿ ਹਰ ਇੱਕ ਨੇ ਬੜੇ ਉਹਦੇ ਤੇ ਖੁੱਲ ਕੇ ਗੱਲਬਾਤ ਕੀਤੀ ਹੈ। ਤੇ ਬਾਕੀ ਹੋਰ ਕਹਾਣੀਆਂ ਵੀ ਮੇਰੀਆਂ ਜਿਹੜੀਆਂ ਨੇ ਜਲਦ ਅਜ ਜਲਦ ਅੱਜ ਕੱਲ ਹੈ ਉਹਦੇ ਵਿੱਚ ਨੇ ਪਬਲਿਸ਼ ਹੋਣ ਲਈ ਗਈਆਂ ਹੋਈਆਂ ਨੇ, ਉਹਦੇ ਤੇ ਕੰਮ ਹੋ ਰਿਹਾ ਹੈ ਤੇ ਜਲਦੀ ਕਿਤਾਬ ਜਿਹੜੀ ਉਹ ਤੁਹਾਡੇ ਹੱਥ ਵਿੱਚ ਹੋਏਗੀ। ਤੇ ਬਾਕੀ ਉਹ ਕਿੰਨਾ ਕੁ ਕਾਮਯਾਬ ਹੁੰਦਾ ਹੈ ਲਿਖਣ ਵਾਲਾ, ਇਹ ਤੇ ਜਿਹੜਾ ਸੁਣਨ ਵਾਲੇ ਨੇ ਉਹਨਾਂ ਤੇ ਸਾਰੀ ਗੱਲ ਜਾਂਦੀ ਹੈ। ਤੇ ਬਾਕੀ ਕਾਮਯਾਬੀ ਨਾਕਾਮੀ ਮੇਰੇ ਖਿਆਲ 'ਚ ਨਹੀਂ ਹੁੰਦੀ, ਲੇਖਕ ਦਾ ਕੰਮ ਤੇ ਲਿਖਣਾ ਹੁੰਦਾ ਹੈ। ਉਹ ਕਿੰਨਾ ਕੁ ਕਾਮਯਾਬ ਹੋਇਆ, ਬਲਕਿ ਡਾਕਟਰ ਮੰਜ਼ੂਰ ਇਜਾਜ਼ ਦੀ ਮੈਨੂੰ ਗੱਲ ਯਾਦ ਆਈ, ਉਹਨਾਂ ਨੇ ਆਪਣੀ ਇੱਕ ਸ਼ਾਇਰੀ ਦੀ ਉਹਨਾਂ ਦੀ ਜਿਹੜੀ ਕਿਤਾਬ ਸੀ ਕਈਆਂ ਦੇ ਸ਼ੁਰੂ 'ਚ ਲਿਖਿਆ ਸੀ ਕਿ ਮੈਂ ਤੇ ਲਿਖ ਦਿੱਤਾ ਹੈ ਤੇ ਤੁਹਾਨੂੰ ਪਸੰਦ ਆਏ ਤੇ ਠੀਕ ਹੈ, ਨਹੀਂ ਤੇ ਇੱਕ ਚੱਲ ਵਲੱਲੇ ਦਾ ਚੱਲ ਸਮਝ ਕੇ ਇਹਨੂੰ ਦਰਗੁਜ਼ਰ ਕਰ ਲੈਣਾ। ਮੇਰਾ ਤੇ ਜੋ ਜੀ ਕੀਤਾ ਮੈਂ ਲਿਖ ਦਿੱਤਾ। ਤੇ ਬਾਕੀ ਬਹੁਤ ਸ਼ੁਕਰੀਆ ਬੀਬਾ ਜੀ ਤੁਹਾਡਾ ਵੀ ਤੇ ਸਾਰੇ ਸੁਣਨ ਸੰਗਤੀਆਂ ਦਾ ਵੀ ਜਿਨ੍ਹਾਂ ਨੇ ਮੈਨੂੰ ਇੱਜ਼ਤ ਦਿੱਤੀ ਹੈ, ਮਾਣ ਦਿੱਤਾ ਹੈ। ਔਰ ਇੱਕ ਬੜੀ ਵੱਡੀ ਜਿਹੜੀ ਹੈ ਨਾ ਗੱਲ ਹੁੰਦੀ ਹੈ ਕਿ ਜਦੋਂ ਤੁਹਾਡੀ ਕਿਸੇ ਲਿਖਤ ਤੇ ਗੱਲਬਾਤ ਹੁੰਦੀ ਹੈ ਔਰ ਐਪਰੀਸੀਏਸ਼ਨ ਤੁਹਾਨੂੰ ਮਿਲਦੀ ਹੈ ਤੇ ਤੁਹਾਨੂੰ ਲਿਖਣ ਦਾ ਹੋਰ ਜਿਹੜਾ ਨਾ ਤੁਸੀਂ ਸਮਝਦੇ ਹੋ ਕਿ ਤੁਹਾਡਾ ਜਿਹੜਾ ਲਿਖਣ ਦਾ ਵੱਲ ਹੈ ਉਹ ਜ਼ਰੂਰ ਹੋਰ ਬਿਹਤਰ ਹੋਏਗਾ। ਹਾਂਜੀ ਬਹੁਤ ਸ਼ੁਕਰੀਆ ਜੀ। ਹਾਂਜੀ ਮੈਂ ਬਹੁਤ ਮਿਹਰਬਾਨੀ ਤੁਹਾਡੀ। ਐਂਡ ਤੁਸੀਂ ਇੰਨੀ ਖੂਬਸੂਰਤ ਲਫ਼ਜ਼ਾਲੀ ਲਿਖੀ ਕਿ ਜਿੱਦਾਂ ਕਿ ਸਿਨੇਮੇ ਦੀ ਤਸਵੀਰ ਇੱਕ ਸਾਹਮਣੇ ਆ ਗਈ ਕਿ ਤੁਸੀਂ ਬਿਲਕੁਲ ਨਾਲ ਜਿੱਦਾਂ ਤੁਸੀਂ ਤੁਹਾਡੇ ਲਫ਼ਜ਼ ਆਈ ਜਾਂਦੇ ਨੇ ਉਹ ਇੱਦਾਂ ਸੀਨ ਤੁਹਾਡੇ ਅੱਗੇ ਆਈ ਜਾਂਦਾ ਸਾਰੀ, ਜਿੱਦਾਂ ਕਿ ਇੱਕ ਸਿਨੇਮਾ ਖੁੱਲ ਜਾਂਦਾ ਤੁਹਾਡੇ ਅੱਗੇ, ਫਿਲਮ ਵਾਂਗੂ ਚੱਲਣ ਲੱਗ ਪੈਂਦਾ। ਬਹੁਤ ਖੂਬਸੂਰਤ ਲਿਖਿਆ ਸਮੀਨਾ ਜੀ, ਵਾਕਈ ਕਮਾਲ ਹੈ। ਸੋ ਹਾਂਜੀ, ਜੇ ਹੋਰ ਕਿਸੇ ਨੇ ਗੱਲ ਨਹੀਂ ਕਰਨੀ ਤੇ ਆਪਾਂ ਸੰਗਤ ਨੂੰ ਸਈਦ ਸਾਹਿਬ ਹੁਣ ਇੱਥੇ ਮੁਕਾਈਏ। ਹਾਂਜੀ ਹਾਂ, ਮੇਰਾ ਖਿਆਲ ਇਸ ਤਰ੍ਹਾਂ ਹੀ ਕਰੀਏ। ਕੀ ਖਿਆਲ ਹੈ ਸਮੀਨਾ ਜੀ? ਬਿਲਕੁਲ ਜੀ, ਬਹੁਤ ਜ਼ਬਰਦਸਤ ਬੀਬਾ ਜੀ ਤੁਸੀਂ ਅੱਜ ਦਾ ਸੈਸ਼ਨ ਜਿਹੜਾ ਨਿਭਾਇਆ ਹੈ। ਬੜਾ ਮਿਹਰਬਾਨੀ। ਨਹੀਂ, ਸੰਗਤ ਨੂੰ ਖਤਮ ਕਰਨ ਤੋਂ ਪਹਿਲਾਂ ਜੀ ਮੈਂ ਜ਼ੁਬੈਰ ਸਰ ਔਰ ਸਮੀਨਾ ਜੀ ਦਾ ਜੋ ਉਹਨਾਂ ਨੇ ਇਹ ਸਾਰੇ ਜੱਗ ਵਸਦੇ ਪੰਜਾਬੀਆਂ ਨੂੰ ਜ਼ੁਬੈਰ ਦਾ ਵਾਕਈ ਮੋਬਾਈਲ ਜਿਹੜਾ ਨਾ ਕੰਮ ਨਹੀਂ ਸੀ ਕਰ ਰਿਹਾ ਉਹਨਾਂ ਦਾ, ਦੋਨੋਂ ਮੋਬਾਈਲ ਲੇਟ ਲਿੰਕ ਜਿਹੜਾ ਉਹਨਾਂ ਨੇ ਅਸੈਪਟ ਉਹਨਾਂ ਨੂੰ ਹੋਇਆ। ਬੀਬਾ ਜੀ ਮੈਂ ਇੱਕ ਗੱਲ ਕਰਨਾ ਚਾਹ ਰਿਹਾ ਹਾਂ ਕਿ ਸਮੀਨਾ ਜੀ ਨੇ ਜ਼ਰੂਰ ਪਲੀਜ਼ ਕਰੋ ਜੀ। ਹਾਂਜੀ ਇਹਨਾਂ ਦੀਆਂ ਜਿਹੜੀ ਲਿਖਤ ਹੈ ਸ਼ਾਰਟ ਹੈ ਜਾਂ ਨਜ਼ਮਾਂ ਸ਼ਾਰਟ ਹੁੰਦੀਆਂ ਐਕਚੁਅਲੀ ਜਿੰਨਾ ਸਟਰੋਂਗ ਮੈਸੇਜ ਹੋਏਗਾ ਅਗਰ ਸ਼ਾਰਟ ਕਹਾਣੀ ਦੇ ਵਿੱਚ ਹੀ ਹੈ ਜਾਂ ਨਜ਼ਮ ਵਿੱਚ ਵੀ ਹੈ ਉਹ ਕਾਮਯਾਬ ਨਜ਼ਮ ਹੁੰਦੀ ਹੈ। ਬਿਲਕੁਲ, ਮਤਲਬ ਕਿ ਤੁਸੀਂ ਇੰਗਲਿਸ਼ ਲਿਟਰੇਚਰ ਨੂੰ ਦੇਖ ਲਓ, ਮੈਂ ਪਹਿਲੇ ਵੀ ਜ਼ਿਕਰ ਕਰਨਾ ਹੁੰਦਾ ਹੈ ਕਿ ਹੈਮਿੰਗਵੇ ਦੀ ਇੱਕ ਕਹਾਣੀ ਹੈ 4 ਲਫ਼ਜ਼ਾਂ ਤੇ ਹੈ, ਬੇਬੀ ਸ਼ੂਜ਼ ਫॉर ਸੇਲ। ਇਹ ਸਿਰਫ ਇੰਨੀ ਕਹਾਣੀ ਤੇ ਔਰ ਫਿਰ ਉਹਨਾਂ ਦੀ ਇੱਕ ਕੈਟ ਇਨ ਦਾ ਰੇਨ ਹੈ, ਉਹ 5 ਫਿਕਰਿਆਂ ਦੀ ਕਹਾਣੀ ਹੈ ਸਿਰਫ। ਕਹਿਣ ਦਾ ਮਕਸਦ ਹੈ ਕਿ ਲਿਖਾਰੀ ਦਾ ਕਮਾਲ ਹੈ ਕਿ ਉਹ ਇੱਕ ਛੋਟੇ ਤੋਂ ਛੋਟੇ ਮੈਸੇਜ ਵਿੱਚ ਪੂਰੀ ਗੁੰਤਰ ਜਿਹੜਾ ਨਾ ਉਹ ਗੁੰਨ ਦਿੰਦਾ ਔਰ ਉਹਦੇ ਵਿੱਚ ਬਕਾਇਦਾ ਉਹਦਾ ਜਿਹੜਾ ਸਬਜੈਕਟ ਹੈ ਔਰ ਉਹਦੇ ਵਿੱਚ ਪੂਰੀ ਆਪਣੀ ਕਲਾਕਾਰੀ ਦੀ ਵਜ੍ਹਾ ਕਰਕੇ ਆਪਣੇ ਮੌਕਫ ਨੂੰ ਜਿਹੜਾ ਨਾ ਉਹ ਪੜ੍ਹਨ ਵਾਲੇ ਦੇ ਸਾਹਮਣੇ ਰੱਖਦਾ ਔਰ ਉਹਦੇ ਜ਼ਹਿਨ ਤੇ ਜਿਹੜਾ ਨਾ ਉਹ ਅੰਨਾ ਅਸਰ ਕਰ ਜਾਂਦਾ ਹੈ। ਗੱਲ ਹੈ ਕਿ ਸਮੀਨਾ ਜੀ ਦੀ ਗੱਲ ਹੈ ਬਹੁਤ ਅੱਛੀ ਗੱਲ ਹੈ
ਉਹਨਾਂ ਨੇ ਜੋ ਲਿਖਿਆ ਹੈ, ਜੋ ਕਾਰਡ ਦੇ ਜਰੀਏ ਨਾ ਜਿੰਨੇ ਐਨਾਲਿਸਿਸ ਕਰਨ ਵਾਲੇ ਆ ਉਹਨਾਂ ਨੇ ਕਰਨੀ ਹੈ, ਉਹਦੀਆਂ ਮੁੱਖ ਡਾਈਮੈਂਸ਼ਨਸ ਉਹਨਾਂ ਨੇ ਦੇਖਣੀਆਂ। ਲਿਹਾਜ਼ਾ ਸ਼ਾਰਟ ਕਹਾਣੀ ਜਿਹੜੀ ਹੈ ਜਾਂ ਸ਼ਾਰਟ ਨਜ਼ਮ, ਉਹ ਮੇਰੇ ਖਿਆਲ ਨਾਲ ਕਿ ਬਿਹਤਰੀਨ ਹੈਗਾ ਇਹਦਾ ਮੀਡੀਅਮ। ਇਸ ਤੇ ਉਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦੇ ਹਾਂ ਅਸੀਂ। ਬਹੁਤ ਸ਼ੁਕਰੀਆ ਸ਼ੇਖ ਅਫਸਰ ਜੀ, ਬਹੁਤ ਸ਼ੁਕਰੀਆ। ਹਾਂਜੀ ਮੈਂ ਜ਼ਰਾ ਬੰਦੇ ਬਾਹਰ ਖੜੇ ਨੇ ਕੰਟਰੈਕਟਰਸ ਬੜੀ ਦੇਰ ਦੇ, ਤੇ ਮੈਂ ਦੱਸਣਾ ਮੈਂ ਜਦੋਂ ਮੈਂ ਕਲੋਜ਼ ਕਰਦਾ ਰਿਕਾਰਡਿੰਗ। ਮੈਂ 2 ਸੈਕਿੰਡ ਲਏ ਜੀ। ਮੈਂ ਸਿਰਫ ਜ਼ੁਬੈਰ ਸਰ ਦਾ ਤੇ ਸਮੀਨਾ ਜੀ ਦਾ ਸ਼ੁਕਰੀਆ ਕਰਨਾ ਚਾਹੁੰਦੀ ਹਾਂ ਕਿ ਜੇ ਇਹ ਜਿਹੜੇ ਇਹਨਾਂ ਨੇ ਸਾਰੇ ਜੱਗ ਵਸਦੇ ਪੰਜਾਬੀ ਪਿਆਰਿਆਂ ਨੂੰ ਇਕੱਠਾ ਕਰਨ ਦਾ ਉਪਰਾਲਾ ਕੀਤਾ ਹੈ, ਸੌਖਾ ਕੰਮ ਨਹੀਂ ਹੈਗਾ। ਸੋ ਮੈਂ ਇਹਨਾਂ ਦੇ ਵਕਤ ਲਈ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਇਹਨਾਂ ਦੀ ਜਿਹੜੀ ਕਮਿਟਮੈਂਟ ਹੈ ਉਹਦੇ ਲਈ ਵੀ ਅਸੀਂ ਸਾਰੇ ਜਣੇ ਬੜੇ ਸ਼ੁਕਰਗੁਜ਼ਾਰ ਹਾਂ। ਇਸ ਤਰ੍ਹਾਂ ਹੀ ਰੱਬ ਤੁਹਾਨੂੰ ਹਿੰਮਤ ਦਿੰਦੇ ਰਹੇ ਤੇ ਤੁਸੀਂ ਮਾਂ ਬੋਲੀ ਦੀ ਏਦਾਂ ਹੀ ਸੇਵਾ ਕਰਦੇ ਰਹੋ। ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਅੱਜ ਸਾਰੀ ਸੰਗਤ ਬਹੁਤ ਸੋਹਣੀ ਹੋਈ, ਸਾਰੇ ਜਣੇ ਸਾਡੇ ਨਾਲ ਰਲ ਕੇ ਆਇਆ ਕਰੋ। ਅੱਛਾ ਜੀ ਸਈਦ ਸਾਹਿਬ ਬੰਦ ਕਰ ਦਿਓ ਤੁਸੀਂ। ਥੈਂਕ ਯੂ ਜੀ ਸਮੀਨਾ ਜੀ, ਮੈਂ ਬੰਦ ਕਰ ਦਿੰਦਾ। ਓਕੇ ਥੈਂਕ ਯੂ। ਰੱਬ ਰਾਖਾ ਜੀ, ਕੰਟੈਕਟ ਰੱਬ ਰਾਖਾ ਜੀ ਸਾਰਿਆਂ ਦਾ। ਬਹੁਤ ਮਿਹਰਬਾਨੀ ਸਰ।